ਜਦੋਂ ਸੰਤਾਂ ਨੇ ਗੱਲ ਕਹੀ ਸੀਗੀ ਕਿ ਅਸੀਂ ਗੁਲਾਮ ਆ, ਉਹਨੇ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕੀਤੀ ਸਾਡੇ ਨਾਲ। ਡਿਸਕ੍ਰਿਮੀਨੇਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਉਹੀ ਕਨਸਟੀਟਿਊਸ਼ਨ ਦੇ ਮੁਤਾਬਕ, ਉਹੀ ਕਾਨੂੰਨ ਦੇ ਮੁਤਾਬਕ ਤੁਸੀਂ ਲੜਾਈ ਲੜਨੀ ਹੈ। ਗੁਲਾਮੀ ਦਾ ਮਤਲਬ ਇਹ ਹੈ ਕਿ ਗੁਲਾਮੀ ਦੇ ਵਿੱਚੋਂ ਸਿਰਫ ਆਜ਼ਾਦੀ ਹੀ ਨਿਕਲਦੀ ਹੈ। ਤੇ ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਆ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਆ, ਉਹ ਇੱਕ ਲੜੀ ਸ਼ਹੀਦੀਆਂ ਦੀ ਜਿਹੜੀ ਚਲਦੀ ਤੁਹਾਡੀ ਧਰਤੀ ਤੱਕ ਪਹੁੰਚ ਕੀ ਪਾਈ ਅਵਤਾਰ ਸਿੰਘ ਖੰਡੇ ਦੇ ਰੂਪ ਦੇ ਵਿੱਚ, ਸਾਡੀ ਧਰਤੀ ਤੱਕ ਪਹੁੰਚ ਕੀ ਪਾਈ ਹਰਦੀਪ ਸਿੰਘ ਨਿੱਜਰ ਦੇ ਰੂਪ ਦੇ ਵਿੱਚ। ਉਹ ਹਾਰਾਂ ਨਹੀਂ ਸੀਗੀਆਂ, ਉਹ ਇੱਕ ਐਲਾਨ ਸੀਗਾ ਪੰਥ ਵੱਲੋਂ ਕਿ ਪੰਥ ਜਿਉਂਦਾ ਆ। ਦਸੰਬਰ 2018 ਦੇ ਵਿੱਚ ਪਹਿਲੀ ਵਾਰ ਜਿਹੜੀ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਹਰੇਕ ਸਾਲ ਦਰਜ ਕੀਤੀ ਜਾਂਦੀ ਆ, ਉਹਦੇ ਵਿੱਚ ਜਿੰਨੇ ਵੀ ਅੰਦਰੂਨੀ ਤੇ ਬਾਹਰਲੇ ਖਤਰੇ ਆ ਕੈਨੇਡਾ ਨੂੰ, ਉਹਦੇ ਵਿੱਚ ਪੇਸ਼ ਕੀਤੇ ਜਾਂਦੇ ਆ। ਪਹਿਲੀ ਵਾਰ ਇਸ ਰਿਪੋਰਟ ਦੀ ਹਿਸਟਰੀ ਦੇ ਵਿੱਚ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ ਉਹਦੇ ਵਿੱਚ ਪਾਇਆ ਗਿਆ। ਹਰਦੀਪ ਸਿੰਘ ਨੂੰ ਇੱਕ A ਲੈਵਲ ਟੈਰਰਿਸਟ ਬਣਾਉਣ ਦੇ ਵਿੱਚ 5 ਸਾਲ ਦੀ ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦੀ ਕੈਂਪੇਨ ਚੱਲੀ, ਤੇ ਜਦੋਂ ਉਹਨੂੰ ਸ਼ਹੀਦ ਕੀਤਾ ਗਿਆ, ਉਹਨਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਕਿ ਇੱਕ ਬਹੁਤ ਵੱਡਾ ਟੈਰਰਿਸਟ ਜਿਹੜਾ ਆ ਕੈਨੇਡਾ ਦੇ ਵਿੱਚ ਮਾਰਿਆ ਗਿਆ। ਜਿੱਥੇ ਲੌਬੀ ਤੇ ਪੋਲਿਟਿਕਸ ਚੱਲਣਾ ਆ, ਉੱਥੇ ਜੁਝਾਰੂਪੁਣਾ ਵੀ ਚੱਲਣਾ ਆ। ਗਰੀਬ ਦੀ ਰੱਖਿਆ ਜਰਵਾਣੇ ਦੀ ਪੱਖਿਆ ਜੇ ਸਾਨੂੰ ਬੋਲ ਵਾਲੇ ਆ, ਫਿਰ ਜਰਵਾਣਿਆਂ ਦੀ ਪੱਖਿਆ ਹੋਊਗੀ। ਗੁਰੂ ਦੇ ਦਰਬਾਰ 'ਚ ਖੜ ਕੇ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਸਾਡਾ ਸਮਾਂ ਸਿਰਫ ਆਹ ਕੰਮ ਕਰਨ ਲਈ ਆ ਕਿ ਬਾਕੀ ਸਾਰਾ ਕੁਝ ਛੱਡੋ। ਜੋ ਗੁਰੂ ਸਾਹਿਬ ਨੇ ਸਾਨੂੰ ਹੀਲੇ ਵਸੀਲੇ ਦਿੱਤੇ ਨੇ, ਕੋਈ ਸੁੱਖਾ ਜਿੰਦਾ ਉੱਠਦਾ ਆ, ਅਸੀਂ ਸਾਂਭਣ ਲਈ ਤਿਆਰ ਹਾਂ। ਭਾਵੇਂ ਸਾਡੇ ਜਿਉਂਦੇ ਜੀ ਖਾਲਿਸਤਾਨ ਬਣੇ ਜਾਂ ਨਾ ਬਣੇ, ਸਾਨੂੰ ਇੱਕ ਗੱਲ ਦਾ ਜਿਹੜਾ ਅਹਿਸਾਸ ਜ਼ਰੂਰ ਹੋ ਗਿਆ ਆ ਕਿ ਸਾਡੇ ਦੋਵੇਂ ਹੱਥ ਮਹਾਰਾਜ ਨੇ ਲੱਡੂ ਦਿੱਤੇ ਆ ਕਿ ਜੇ ਅਸੀਂ ਇਸ ਰਾਹ 'ਤੇ ਤੁਰਦੇ, ਸੰਘਰਸ਼ ਕਰਦੇ, ਇਹਦੇ ਵਿੱਚ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਆ ਸ਼ਹੀਦ ਹੋ ਜਾਂਦੇ ਆ, ਉਹ ਵੀ ਜਿਹੜੇ ਆ ਉਹਨਾਂ ਨੂੰ ਇੱਕ ਪ੍ਰਾਪਤੀ ਆ। ਦੂਜੇ ਪਾਸੇ ਜੰਗਾਂ ਜੁੱਧਾਂ ਲੜ ਕੇ ਜੇ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰ ਲਈ, ਸਾਡੇ ਸਮੇਂ ਦੇ ਵਿੱਚ, ਅਗਲੇ ਸਮੇਂ ਦੇ ਵਿੱਚ ਉਹ ਵੀ ਸਾਡੀ ਜਿੱਤ ਆ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਖਾਲਸਾ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਇੱਕ ਸ਼ੁਰੂਆਤ ਦੇ ਵਿੱਚ ਬੇਨਤੀ ਸੀਗੀ ਕਿ ਦਾਸ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਭਾਈ ਹਰਦੀਪ ਸਿੰਘ ਤੋਂ ਬਾਅਦ ਮੈਂ ਉੱਥੇ ਕੋਈ ਵੀ ਅਹੁਦੇ ਦੇ ਉੱਤੇ ਨਹੀਂ ਹੈਗਾ। ਜਿਹੜੇ ਆਪਣੇ ਵੀਰ ਉੱਥੇ ਕਰ ਰਹੇ ਆ, ਉਹਨਾਂ ਦੇ ਜਿਹੜਾ ਸਹਿਯੋਗ ਤੇ ਸਤਿਕਾਰ ਜਿਹੜਾ ਮਿਲਦਾ ਆ, ਤੇ ਉਹਨਾਂ ਨੇ ਜੋ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੋਂ ਬਾਅਦ ਉੱਥੇ ਪ੍ਰਬੰਧ ਬੜੇ ਹੀ ਔਖੇ ਸਮੇਂ ਦੇ ਵਿੱਚ, ਬੜੇ ਹੀ ਇੱਕ ਭਿਆਨਕ ਸਮਾਂ ਤੁਸੀਂ ਉਹਨੂੰ ਗਿਣ ਸਕਦੇ ਆ, ਜਿਹਦੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆ ਆਪ ਜੀ ਨਾਲ ਸਾਂਝੀ ਵੀ ਕਰਨੀ ਆ ਕਿ ਉਹ ਬੜੇ ਇੱਕ ਵਧੀਆ ਪੰਥ ਨੂੰ ਸਮਰਪਿਤ ਹੋ ਕੇ ਉਹ ਜਿਹੜਾ ਗੁਰੂ ਘਰ ਦਾ ਪ੍ਰਬੰਧ ਹੈ ਜਿਹੜਾ ਸਾਰਾ ਕੁਝ ਉਹ ਚਲਾ ਰਹੇ ਨੇ। ਮੈਂ ਆਪ ਜੀ ਦੇ ਨਾਲ ਸਿਰਫ 3 ਬੇਨਤੀਆਂ ਜਿਹੜੀਆਂ ਕਰਕੇ ਇੱਥੇ ਕਿਵੇਂ ਦਾ ਜਾਚਕ ਹੋਣਾ ਆ। ਮੈਂ ਜੋ ਸਿੱਖਾਂ ਦਾ ਨਜ਼ਰੀਆ ਆ, ਵਰਲਡ ਵਿਊ ਆ, ਸਿੱਖ ਪਰਸਪੈਕਟਿਵ ਆ, ਉਹ 'ਤੇ ਜਿਹੜੀ ਇੱਕ ਫਾਊਂਡੇਸ਼ਨ ਬਣਾਉਣੀ ਚਾਹੁੰਦਾ ਆ। ਉਸ ਤੋਂ ਅੱਗੇ ਜਿਹੜਾ ਵਰਤਮਾਨ ਤੇ ਮੌਜੂਦਾ ਸਮਾਂ ਚੱਲ ਰਿਹਾ ਆ, ਅਸੀਂ ਉਹਨੂੰ ਤਾਂ ਹੀ ਸਮਝ ਸਕਦੇ ਹਾਂ ਕਿ ਜੇ ਸਾਡਾ ਵਰਲਡ ਵਿਊ ਪਹਿਲਾਂ ਸਿੱਖ ਪਰਸਪੈਕਟਿਵ ਜਿਹੜਾ ਆ, ਸਿੱਖ ਨਜ਼ਰੀਆ, ਉਹ ਕਿਸੇ ਢੰਗ ਤਰੀਕੇ ਦੇ ਨਾਲ ਸਾਡਾ ਹੋਵੇ। ਜੇ ਅਸੀਂ ਉਹਨੂੰ ਪੱਛਮ ਦੇ ਰਾਹ ਦੇ ਵਿੱਚੋਂ ਦੇਖਣਾ ਹੈ ਜਾਂ ਅੱਖਾਂ ਦੇ ਵਿੱਚੋਂ ਦੇਖਣਾ ਹੈ, ਅਸੀਂ ਉੱਚੇ ਹੀ ਮਾਰ ਖਾਣੀ ਹੈ, ਉੱਚੇ ਹੀ ਸਾਡੀ ਹਾਰ ਹੋਊਗੀ। ਅਤੇ ਅਖੀਰਲੀ ਗੱਲ ਜਿਹੜੀ ਆ ਕਿ ਅਸੀਂ ਭਵਿੱਖ ਦੀ ਜਿਹੜੀ ਗੱਲ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਕੀ ਹੋਣਾ ਚਾਹੀਦਾ ਆ, ਉਹ ਵੀ ਆਪ ਜੀ ਦੇ ਨਾਲ ਜਿਹੜੇ ਮੇਰੇ ਕੁਝ ਵਿਚਾਰ ਨੇ। ਬਾਹਰਲੇ ਜੰਮਪਲ ਦੇ ਜਿਹੜੇ ਕੈਨੇਡਾ ਦੇ ਵਿੱਚ ਜੰਮਪਲ ਹੋ ਗਏ, ਪਿਛਲੇ 25-30 ਸਾਲਾਂ ਦੇ ਵਿੱਚ ਕੋਈ ਵੀ ਜਿਹੜੀ ਛੋਟੀ ਸੇਵਾ ਜਿਹੜੀ ਆ ਮਹਾਰਾਜ ਨੇ ਬਖਸ਼ੀ ਆ, ਉਹ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਪੰਥ ਦੇ ਵਿੱਚ, ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ। ਨੌਜਵਾਨ ਪੱਖੀ ਕਿ ਸਾਨੂੰ ਕੀ ਦੱਸ ਰਿਹਾ ਆ ਉੱਥੇ ਪੋਲੀਟਿਕਸ ਦੇ ਵਿੱਚ ਵਿਚਰਦਿਆਂ ਨੂੰ, ਮੀਡੀਆ ਦੇ ਵਿੱਚ ਵਿਚਰਦਿਆਂ ਨੂੰ, ਅਤੇ ਨਾਲ ਜਿਹੜੀ ਦੂਜੀ ਕਮਿਊਨਿਟੀਜ਼ ਆ, ਸੋਲੀਡੈਰਿਟੀ ਮੂਵਮੈਂਟਸ ਆ, ਭਾਵੇਂ ਉਹ ਤਾਮਿਲ ਹੋਣ, ਕਸ਼ਮੀਰੀ ਹੋਣ, ਪੈਲਸਤੀਨੀਅਨਸ ਹੋਣ, ਕਿ ਸਾਡਾ ਉਹਨਾਂ ਦੇ ਨਾਲ ਕੀ ਨਾਤਾ ਆ, ਕਿ ਅੱਗੇ ਨੂੰ ਅਸੀਂ ਉਸ ਭਵਿੱਖ ਦੇ ਵਿੱਚ ਉਹਨਾਂ ਦੇ ਨਾਲ ਵੀ ਕਿਹੜੀ ਸਾਂਝ ਬਣਾਉਣੀ ਹੈ। ਮੈਂ ਆਪਣੀ ਗੱਲਬਾਤ ਦੀ ਸ਼ੁਰੂਆਤ ਉਦੋਂ, ਇਹ ਐਡਾ ਵੱਡਾ ਇਕੱਠ ਆ ਅਤੇ ਐਡਾ ਵੱਡਾ ਮੌਕਾ ਆ। ਮੈਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਜਿਹੜਾ ਕੌਨਸਟੀਟਿਊਸ਼ਨ ਹੈ ਉਹਦੇ ਵੱਲ ਦੇਖ ਰਿਹਾ ਸੀ, ਅਤੇ ਉਹਦੇ ਜਿਹੜੇ ਇੱਕ ਮੁੱਢਲੇ ਪੰਨੇ ਦੇ ਉੱਤੇ ਇੱਕ ਗੱਲ ਲਿਖੀ ਸੀ ਕਿ ਸਿੱਖ ਨੌਜਵਾਨਾਂ ਦੀ ਖਾੜਕੂ ਜਥੇਬੰਦੀ, ਕਿ ਸਿੱਖ ਨੌਜਵਾਨਾਂ ਦੀ ਖਾੜਕੂ ਜਥੇਬੰਦੀ।
ਤੋ ਜੇ ਸਿੱਖ ਨੌਜਵਾਨਾਂ ਦੀ ਖਾੜਕੂ ਜਥੇਬੰਦੀ ਦੇ 40ਵਾਂ ਜਿਹੜਾ ਸਾਲ ਜਿਹੜਾ ਆਪਾਂ ਮਨਾ ਰਹੇ ਹਾਂ, ਉਹ ਤੇ ਫਿਰ ਖਾੜਕੂ ਜਥੇਬੰਦੀਆਂ ਦੇ ਜਿਹੜੇ ਜਰਨੈਲਾਂ ਦੇ ਮਿਨੀਮਮ ਜਿਹੜੇ ਨਾਂ ਆ ਸਮਾਗਮ ਦੇ ਵਿੱਚ ਆਪਾਂ ਲਈਏ, ਕਿਉਂਕਿ ਜਿਹੜੀ ਗੱਲ ਭਾਈ ਮਨਤੀਰ ਸਿੰਘ, ਡਾਕਟਰ ਅਮਰਜੀਤ ਸਿੰਘ ਤੇ ਹੋਰ ਸਾਰੇ ਫੈਡਰੇਸ਼ਨ ਦੇ ਸਿੰਘ ਕਰਕੇ ਗਏ ਆ, ਉਹ ਫਿਰ ਉਹ ਜਿਹੜੀ ਗੱਲ ਆ ਉਹਨਾਂ ਦੇ ਨਾਵਾਂ ਦੇ ਨਾਲ ਬਹੁਤ ਕੁਛ ਹੁੰਦਾ ਆ। ਨਾਂ ਜਿਹੜੇ ਆ ਹੌਲੀ ਹੌਲੀ ਜਿਹੜੀ ਆ ਕੌਮਾਂ ਜਿਹੜੀਆਂ ਤਕੜੀਆਂ ਨਹੀਂ ਹੈਗੀਆਂ ਉਹ ਭੁੱਲ ਜਾਂਦੀਆਂ ਆ। ਅਸੀਂ ਨਾਂ ਸਾਂਭ ਕੇ ਰੱਖੇ ਆ। ਅਸੀਂ ਜਦੋਂ ਘੋੜੀਆਂ ਦੇ ਕਾਠੀਆਂ 'ਤੇ ਵੀ ਸੀਗੇ, ਅਸੀਂ ਨਾਂ ਸਾਂਭ ਕੇ ਰੱਖੇ ਸੀਗੇ। ਉਹੀ ਨਾਂ ਜਿਹੜੇ ਆ 18ਵੀਂ ਸਦੀ ਦੇ ਅੱਜ ਤੱਕ ਅਸੀਂ ਆਪਣੇ ਬੱਚਿਆਂ ਨੂੰ ਸਾਖੀਆਂ ਸੁਣਾ ਕੇ ਅਸੀਂ ਸੁਣਾਉਂਦੇ ਹਾਂ, ਜਿੱਦਾਂ ਸਾਨੂੰ ਸਾਡੇ ਮਾਤਾ ਪਿਤਾ ਨੇ ਸੁਣਾਇਆ ਇਸ ਦੇਸ਼ ਦੇ ਵਿੱਚ। ਤੇ ਕੀ ਕੈਨੇਡਾ ਤੱਕ ਉੱਥੇ ਜਾ ਕੇ ਸਾਨੂੰ ਦੱਸਿਆ ਕਿ ਭਾਈ ਤਾਰੂ ਸਿੰਘ ਕੌਣ ਸੀ, ਭਾਈ ਮਨੀ ਸਿੰਘ ਕੌਣ ਸੀ। ਫਿਰ ਚੱਲਦਾ ਇਹ ਜਿਹੜਾ ਇਤਿਹਾਸ ਹੈ ਹੁਣ ਇੱਥੇ ਤੱਕ ਆ ਗਿਆ ਆ ਕਿ ਜਿਨ੍ਹਾਂ ਦਾ ਆਪਾਂ ਨਾਂ ਲੈਣਾ ਆ, ਉਹ ਜਿਹੜੇ ਨਾਂ ਆ ਜੇ ਸਾਡੇ ਬੱਚਿਆਂ ਦੇ ਕੰਨਾਂ ਤੱਕ ਪਹੁੰਚਦੇ ਆ, ਗੁਰੂ ਘਰਾਂ ਦੇ ਵਿੱਚ ਲਏ ਜਾਂਦੇ ਆ ਕਿ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂ, ਉਹਦੇ ਵਿੱਚ ਵੀ ਇੱਕ ਤਰ੍ਹਾਂ ਦਾ ਇਤਿਹਾਸ ਸਿਰਜਿਆ ਜਾਂਦਾ ਆ। ਸੋ ਕੁਝ ਨਾਂ ਸਾਰੇ ਨਹੀਂ, ਕਿਉਂਕਿ ਸਾਰਿਆਂ ਦੀ ਤਾਂ ਆਪਣੇ ਕਈ ਦਿਨ ਲੱਗ ਸਕਦੇ ਆ, ਕਈ ਮਹੀਨੇ ਲੱਗ ਸਕਦੇ ਆ, ਪਰ ਕੁਝ ਨਾਂ ਜਿਹੜੇ ਆ ਇਸ ਸਮਾਗਮ ਦੇ ਵਿੱਚ ਜਿਹੜੇ ਕਹਿਣੇ ਬਣਦੇ ਆ। ਜਥੇਦਾਰ ਭਾਈ ਮਨਬੀਰ ਸਿੰਘ ਚਹੇੜੂ, ਜਥੇਦਾਰ ਭਾਈ ਜਨਰਲ ਲਾਭ ਸਿੰਘ ਜੀ, ਜਥੇਦਾਰ ਭਾਈ ਪਰਮਜੀਤ ਸਿੰਘ ਪੰਜੇਵਾੜ, ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ, ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਥੇਦਾਰ ਭਾਈ ਹਰਮਿੰਦਰ ਸਿੰਘ ਨਹੰਗ, ਜਥੇਦਾਰ ਭਾਈ ਹਰਮੀਤ ਸਿੰਘ PhD, ਜਥੇਦਾਰ ਸੁਖਦੇਵ ਸਿੰਘ ਜੀ ਬੱਬਰ, ਜਥੇਦਾਰ ਤਲਵਿੰਦਰ ਸਿੰਘ ਜੀ ਬੱਬਰ, ਜਥੇਦਾਰ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ, ਜਥੇਦਾਰ ਭਾਈ ਰਛਪਾਲ ਸਿੰਘ ਸ਼ੰਦੜਾ। ਇਹ ਸਾਰੇ ਗੁਰਮੁਖ ਪਿਆਰੇ ਜਿਹੜੇ ਆ ਇਹ ਨਾਂ ਜਿਹੜੇ ਆ ਇਹ ਪੁਰਾਤਨ ਸਮੇਂ ਨੂੰ ਮੁੜ ਕੇ ਦੁਹਰਾ ਕੇ ਸਾਡੇ ਮੂਹਰੇ ਲੈ ਆਉਂਦੇ ਆ। ਸਾਡਾ ਜਿਹੜਾ ਨਜ਼ਰੀਆ ਆ ਇਸੇ ਗੱਲਾਂ ਦੇ ਵਿੱਚੋਂ ਪੈਦਾ ਹੁੰਦਾ ਆ। ਸੈਨਾਪਤੀ ਨੇ ਜਿਹੜੇ ਕਵੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ, ਇਹਨੇ ਇੱਕ ਗੱਲ ਆਖੀ ਸੀ ਕਿ ਏਕ ਔਰ ਪਇਓ ਖਾਲਸਾ ਏਕ ਔਰ ਸੰਸਾਰ, ਕਿ ਖਾਲਸੇ ਦੀ ਜਿਹੜੀ ਦੁਨਿਆਵੀ ਪਰਸਪੈਕਟਿਵ ਆ, ਵਰਲਡ ਵਿਊ ਆ, ਉਹ ਇੱਕ ਪਾਸੇ ਆ, ਸਾਰੀ ਦੁਨੀਆ ਦਾ ਇੱਕ ਪਾਸੇ ਆ। ਤੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਨਾਲੋਂ ਜ਼ਿਆਦਾ ਹਾਂ, ਪਰ ਇਹਦਾ ਡੈਫੀਨਿਟਲੀ ਇਹ ਵੀ ਮਤਲਬ ਨਹੀਂ ਕਿ ਅਸੀਂ ਕਿਸੇ ਨਾਲੋਂ ਘੱਟ ਹਾਂ। ਬਾਹਰਲੇ ਦੇਸ਼ਾਂ ਦੇ ਵਿੱਚ ਜੇ ਅਸੀਂ ਬੈਠੇ ਹਾਂ, ਸਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੇ ਸਿੱਖਾਂ ਨਾਲੋਂ ਕੋਈ ਘੱਟ ਨਹੀਂ ਹੈਗੀ। ਹਾਂ, ਉਹਦੇ ਵਿੱਚ ਇੱਕ ਫਰਕ ਜ਼ਰੂਰ ਹੈਗਾ ਆ ਕਿ ਜੋ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠ ਕੇ ਕਰ ਸਕਦੇ ਹਾਂ, ਜੋ ਭਾਈ ਮਨਤੀਰ ਸਿੰਘ ਨੇ ਗੱਲ ਕੀਤੀ ਆ, ਅਸੀਂ ਉਹ 'ਤੇ ਨਿਤਰਨਾ ਆ। ਸੋ ਇੱਕ ਸਮਾਂ ਇੱਦਾਂ ਦਾ ਨਹੀਂ ਹੋ ਸਕਦਾ ਕਿ ਗਦਰੀ ਇੱਥੋਂ ਗਏ, ਤੁਹਾਡੇ ਇੱਥੋਂ UK ਤੋਂ ਕੋ ਸਿੰਘ ਗਏ, ਅਮਰੀਕਾ ਤੋਂ ਸਿੰਘ ਗਏ, ਕੈਨੇਡਾ ਤੋਂ ਕਈ ਸਿੰਘ ਗਏ, ਜਿਨ੍ਹਾਂ ਨੇ ਜਾ ਕੇ ਖਾਲਿਸਤਾਨ ਦੇ ਸੰਘਰਸ਼ 'ਚ ਸ਼ਹੀਦੀਆਂ ਪਾਈਆਂ ਉਸ ਸਮੇਂ ਦੇ ਵਿੱਚ ਖਾੜਕੂ ਸੰਘਰਸ਼ ਦੌਰਾਨ। ਅੱਜ ਦਾ ਸਮਾਂ ਜਿਹੜਾ ਡਿਮਾਂਡ ਕਰ ਰਿਹਾ ਆ ਨੌਜਵਾਨਾਂ ਦੇ ਕੋਲੋਂ ਤੇ ਸਾਰਿਆਂ ਦੇ ਕੋਲੋਂ, ਸਿੱਖਾਂ ਦੇ ਕੋਲੋਂ, ਕਿ ਇਹ ਜਿਹੜਾ ਸਮਾਂ ਆ ਇਹਨੂੰ ਸਾਂਭਣਾ ਕਿੱਦਾਂ ਆ। ਸਾਡਾ ਵਰਲਡ ਪਰਸਪੈਕਟਿਵ ਜਿਹੜਾ ਆ ਉਹ ਕੀ ਆ। ਸਾਡਾ ਇੱਕ ਪਰਸਪੈਕਟਿਵ ਇਹ ਸੀਗਾ, ਸਾਡੀ ਅਰਦਾਸ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਅਰਦਾਸ ਵੀ ਕਰਨੀ ਹੈ ਕਿ ਅਸੀਂ ਕੀ ਮੰਗਦੇ ਹਾਂ, ਕਿ ਅਸੀਂ ਮੰਗਦੇ ਹਾਂ ਕਿ ਸਿੱਖੀ ਕੇਸਾ ਸਵਾਸਾਂ ਸੰਗ ਨਿਭ ਜਾਵੇ। ਦੈਟਸ ਇਟ। ਇਹਦੇ ਅੱਗੇ ਪਿੱਛੇ ਬਾਹਲਾ ਕੁਛ ਨਹੀਂ ਹੈਗਾ ਕਿ ਜੋ ਮੰਗ ਆ ਸਿੱਖ ਦੀ ਉਹ ਇਹੀ ਆ ਕਿ ਸਿੱਖੀ ਕੇਸਾ ਸਵਾਸਾਂ ਸੰਗ ਨਿਭ ਜਾਵੇ। ਤੇ ਇਹ ਜਿਹੜੀ ਗੱਲ ਆ, ਜੇ ਅਸੀਂ ਉਹਨੂੰ ਪੁਰਾਤਨ ਸਮੇਂ ਦੇ ਵਿੱਚ ਦੇਖਣਾ ਹੈ ਕਿ ਇਹ ਕਿੱਦਾਂ ਦੀਆਂ ਗੱਲਾਂ ਨੇ, ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਦੇ ਸਮੇਂ ਦੇ ਵਿੱਚ ਸਿੱਖਾਂ ਨੇ ਜਦੋਂ ਉਹ ਫੜ ਹੋ ਗਿਆ ਸੀ ਕਿ ਅਰਦਾਸ ਕੀਤੀ ਸੀ ਕਿ ਸਿੱਖੀ ਸਾਥ ਨਿਭਾਹੀ ਸਾਸ। ਇਹ ਨਹੀਂ ਕਿ ਸਿਰਫ ਭਾਈ ਤਾਰੂ ਸਿੰਘ ਬਚ ਜਾਵੇ, ਕਿ ਭਾਈ ਤਾਰੂ ਸਿੰਘ ਨੂੰ ਉੱਥੇ ਰਿਹਾਈ ਬਖਸ਼ੀ ਜਾਵੇ। ਇਹ ਬੰਦੀ ਸਿੰਘਾਂ ਤੇ ਵੀ ਗੱਲ ਜਿਹੜੀ ਅੱਜ ਤੱਕ ਸਾਡੇ ਤੱਕ ਲਾਗੂ ਹੁੰਦੀ ਹੈ। ਇਹ ਪਰਸਪੈਕਟਿਵ ਆ, ਨਜ਼ਰੀਆ ਆ ਸਿੱਖਾਂ ਦਾ। ਉਹਨਾਂ ਨੇ ਕਿਹਾ ਸਿੱਖੀ ਸਾਥ ਨਿਭਾਹੀ ਸਾਸ, ਕਿ ਹੁਣ ਮਹਾਰਾਜ ਅਕਾਲ ਪੁਰਖ ਕਿਰਪਾ ਇੰਨੀ ਕਰ ਦਿਓ ਕਿ ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ। ਜਦੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੁੰਦੀ ਹੈ, ਪੰਥ ਪ੍ਰਕਾਸ਼ ਦੇ ਵਿੱਚ ਦਰਜ ਆ ਕਿ ਉਦੋਂ ਵੀ ਅਰਦਾਸ ਹੁੰਦੀ ਹੈ ਕਿ ਉਹਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਸੰਗਤ ਨੇ। ਕਿ ਸਤਿਗੁਰ ਪੈਜ ਖਾਲਸੇ ਰਾਖੀ ਰਹੇ ਜਗਤ ਮੇਂ ਜੁਗ ਜੁਗ ਸਾਖੀ। ਕਿ ਇਹ ਵਾਕਈ ਉਹ ਗੱਲ ਆ ਕਿ ਇਹ ਜੁਗ ਲਈ ਸਾਡੇ ਜਿਹੜੀ ਜਿੰਨਾ ਵੀ ਸਮਾਂ ਸਾਨੂੰ ਬਖਸ਼ਿਆ ਆ, ਸਾਡੀਆਂ ਜਿਹੜੀਆਂ ਸਾਖੀਆਂ ਇਹ ਦੁਹਰਾਈਆਂ ਜਾ ਰਹੀਆਂ ਆ। ਉਹ ਸਮਾਂ ਜਿਹੜਾ ਆ ਉਹ ਫਿਰ ਆ ਜਾਂਦਾ ਆ, ਤੇ ਤਾਂ ਹੀ ਉਹਨਾਂ ਦੇ ਨਾਂ ਜਿਹੜੇ ਆ ਇੰਨੇ ਇੰਪੋਰਟੈਂਸ ਰੱਖਦੇ ਆ ਸਾਡੇ ਵਿੱਚ, ਕਿ ਅਸੀਂ ਉਹਨਾਂ ਨਾਲ ਦੇਖਦੇ ਹਾਂ ਕਿ ਸਾਨੂੰ ਉਹਨਾਂ ਨਾਲ ਵੀ ਦੇਖਣ ਦੀ ਵੀ 30 ਸਾਲ 40 ਸਾਲ ਪਹਿਲਾਂ ਵੀ ਅਸੀਂ ਦੇਖ ਸਕਦੇ ਹਾਂ ਕਿ ਉਹ ਇਤਿਹਾਸ ਜਿਹੜਾ ਆ ਦੁਹਰਾਇਆ ਗਿਆ।
ਬਾਬਾ ਗੁਰਬਖਸ਼ ਸਿੰਘ ਸ਼ਹੀਦ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਉਹਨਾਂ ਨੇ ਸ਼ਹੀਦੀ ਦੇਣੀ ਸੀਗੀ, ਉਦੋਂ ਵੀ ਇਹ ਗੱਲ ਦਰਜ ਆ ਕਿ ਹਰਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ ਸਤਿਗੁਰ ਸਿੱਖੀ ਸੰਗ ਨਵੇ ਸੀਸ ਕੇਸਨ ਕੇ ਸਾਥ, ਕਿ ਅਰਦਾਸ ਉਹਨਾਂ ਦੀ ਵੀ ਇਹੀ ਸੀਗੀ ਕਿ ਹੁਣ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ, ਕਿ ਅਸੀਂ ਡੋਲੀਏ ਨਾ ਇੱਥੋਂ, ਕਰਕੇ ਯਕੀਨਨ ਜਿਹੜੀ ਹਾਰ ਆ ਸਿੱਖਾਂ ਦੀ ਉਹ ਡੋਲਣ ਦੇ ਵਿੱਚ ਹੀ ਹੈ। ਸਾਡਾ ਕੰਮ ਹੈ ਸੰਘਰਸ਼ ਕਰਨਾ। ਦੁਨਿਆਵੀ ਜਿੱਤ ਹਾਰ ਜਿਹੜੀ ਆ ਉਹ ਐਡੀ ਕੋਈ ਗੱਲ ਨਹੀਂ ਹੁੰਦੀ। ਸਾਡੇ ਲਈ ਇਹ ਹੈ ਕਿ ਜੇ ਅਸੀਂ ਸੰਘਰਸ਼ ਦੇ ਰਾਹ 'ਤੇ ਰਹਿੰਦੇ ਹਾਂ, ਅਸੀਂ ਸ਼ਹੀਦੀਆਂ ਪਾਈਏ, ਸਿੰਘ ਸਾਡੇ ਜੇਲ੍ਹਾਂ ਨੂੰ ਜਾਣ, ਤਸ਼ੱਦਦ ਸਹਿਣ, ਉਹ ਸਭ ਕੁਛ ਜੋ ਆ ਉਹ ਫਤਿਹ ਦੇ ਰੂਪ ਦੇ ਵਿੱਚ ਸਾਡੇ ਮੋਹਰੇ ਆਉਂਦਾ ਹੈ। ਨਹੀਂ ਤਾਂ ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਆ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਆ, ਉਹ ਇੱਕ ਲੜੀ ਸ਼ਹੀਦੀਆਂ ਦੀ ਜਿਹੜੀ ਚਲਦੀ ਚਲਦੀ ਤੁਹਾਡੀ ਧਰਤੀ ਤੱਕ ਪਹੁੰਚ ਕੀ ਪਾਈ ਅਵਤਾਰ ਸਿੰਘ ਖੰਡੇ ਦੇ ਰੂਪ ਦੇ ਵਿੱਚ, ਸਾਡੀ ਧਰਤੀ ਤੱਕ ਪਹੁੰਚ ਕੀ ਪਾਈ ਹਰਦੀਪ ਸਿੰਘ ਨਿੱਜਰ ਦੇ ਰੂਪ ਦੇ ਵਿੱਚ, ਉਹ ਹਾਰਾਂ ਨਹੀਂ ਸੀਗੀਆਂ, ਉਹ ਇੱਕ ਐਲਾਨ ਸੀਗਾ ਪੰਥ ਵੱਲੋਂ ਕਿ ਪੰਥ ਜਿਉਂਦਾ ਆ। ਸੋ ਜਿੱਥੋਂ ਗੱਲ ਮੈਂ ਕਿਹਾ ਨਜ਼ਰੀਏ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਜੇ ਇਹ ਪਰਸਪੈਕਟਿਵ ਆ ਸਿੱਖਾਂ ਦਾ, ਫਿਰ ਸਾਡਾ ਇਹ ਪਰਸਪੈਕਟਿਵ ਜਿਹੜਾ ਆ, ਨਜ਼ਰੀਆ ਜਿਹੜਾ ਆ, ਫਿਰ ਹਰੇਕ ਖਿੱਤੇ ਦੇ ਵਿੱਚ ਇਹੋ ਜਿਹਾ ਪਰਸਪੈਕਟਿਵ ਜਿਹੜਾ ਸਿੱਖਾਂ ਨੂੰ ਕੈਰੀ ਕਰਨਾ ਪੈਣਾ। ਸੋ ਅਸੀਂ ਜੇ ਪੋਲੀਟਿਕਸ ਦੇ ਵਿੱਚ ਜਾਣਾ ਆ, ਅਸੀਂ ਹੋਰ ਕਿਤੇ ਵੀ ਜਾਣਾ ਆ, ਸਾਨੂੰ ਇਸ ਗੱਲ ਦਾ ਫਿਰ ਜ਼ਿਕਰ ਕਰਨਾ ਪੈਣਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਨਜ਼ਰੀਏ ਲੈ ਕੇ, ਸਾਡੀ ਕੋਈ ਸਿੱਖ ਲੌਬੀ ਆ, ਲੌਬੀ ਦਾ ਨਾਂ ਜਿਹੜਾ ਆ ਮੁੜ ਮੁੜ ਕੇ ਜਿਹੜਾ ਅਸੀਂ ਕਰਦੇ ਹਾਂ ਕਿ ਲੌਬੀ ਹੁੰਦੀ ਕੀ ਆ, ਲੌਬੀ ਇੱਕ ਐਕਟਿਵਿਜ਼ਮ ਰੂਪ ਦੇ ਵਿੱਚ ਹੁੰਦੀ ਹੈ, ਇੱਕ ਪੈਂਡਰਿੰਗ ਲੌਬੀ ਹੁੰਦੀ ਹੈ। ਸਾਡੇ ਵਿੱਚੋਂ ਕੋਈ ਵੀ ਇੱਥੇ ਜਿਹੜਾ ਆ ਪੈਂਡਰਿੰਗ ਲੌਬੀ ਦੇ ਵਿੱਚ ਨਹੀਂ ਅਸੀਂ ਜਾਣਾ ਚਾਹੁੰਦੇ। ਪੈਂਡਰਿੰਗ ਲੌਬੀ ਦਾ ਮਤਲਬ ਇਹੀ ਆ ਕਿ ਅਸੀਂ ਕਿਸੇ ਦੇ ਮੂਹਰੇ ਹੱਥ ਜੋੜਨੇ ਆ, ਕੋਈ ਸਾਡੇ ਗੁਰਦੁਆਰਾ ਸਾਹਿਬ ਆ ਗਿਆ ਹੈ, ਅਸੀਂ ਨੀਵੀਂ ਪਾ ਲੈਣੀ ਆ, ਅਸੀਂ ਸਟੇਜ ਇੱਥੇ ਸਾਰਾ ਕੁਝ ਸਾਫ਼ ਸਫਾਈ ਕਰਕੇ ਅਸੀਂ ਉਹ ਬੰਦੇ ਨੂੰ ਸਟੇਜ ਦੇਣੀ, ਜੋ ਮਰਜ਼ੀ ਇੱਥੋਂ ਬੱਕ ਕੇ ਚਲੇ ਜਾਵੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਇਹ ਪੈਂਡਰਿੰਗ ਲੌਬੀ ਹੁੰਦੀ ਹੈ। ਐਕਟਿਵਿਸਟ ਲੌਬੀ ਉਹ ਹੁੰਦੀ ਹੈ ਕਿ ਜਦੋਂ ਬੰਦਾ ਗੁਰੂ ਘਰ ਆਵੇ ਉਹ ਸੰਗਤ ਦੇ ਰੂਪ ਦੇ ਵਿੱਚ ਆ ਰਿਹਾ ਆ। ਜੇ ਉਹ ਕੋਈ ਹੋਰ ਸਰਕਾਰ ਦਾ ਨੁਮਾਇੰਦਾ ਬਣ ਕੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਥੱਲੇ ਗੁਰੂ ਘਰ ਦੇ ਵਿੱਚ ਆਉਂਦਾ ਆ, ਉੱਥੇ ਪੰਥ ਦੀ ਸਰਕਾਰ ਆ, ਪੰਥ ਦਾ ਫਰਜ਼ ਬਣਦਾ ਆ, ਸਿਰਫ ਹੱਕ ਨਹੀਂ ਬਟ ਫਰਜ਼ ਬਣਦਾ ਆ ਕਿ ਉਹ ਬੰਦੇ ਦੇ ਨਾਲ ਡਾਇਲੌਗ ਸ਼ੁਰੂ ਕਰੋ, ਵਿਚਾਰ ਕਰੋ ਕਿ ਤੁਸੀਂ ਇੱਥੇ ਕੀ ਕਰਨ ਆਏ ਆ, ਤੁਸੀਂ ਸਾਡੇ ਤੋਂ ਇੱਥੇ ਕੀ ਮੰਗਣ ਆਏ ਆ ਇਸ ਦਰ ਤੋਂ, ਕਿ ਤੁਸੀਂ ਮੰਗਤੇ ਆ ਇਸ ਦਰ ਤੇ ਇਹ ਇੱਕ ਡਾਇਲੌਗ ਆ ਕਿ ਤੁਸੀਂ ਇੱਥੋਂ ਕੀ ਚਾਹੁੰਦੇ ਆ, ਫਿਰ ਤੁਸੀਂ ਸੰਗਤ ਦੇ ਵਿੱਚ ਤੁਸੀਂ ਕੀ ਚਾਹੁੰਦੇ ਆ। ਇਹ ਜਿਹੜੀ ਡਾਇਲੌਗ ਇਹਦਾ ਨਹੀਂ ਚੱਲਦੀ ਰਹੀ, ਡਾਇਲੌਗ ਵਨ ਸਾਈਡਡ ਚੱਲਦੀ ਰਹੀ ਆ ਕਈ ਦਹਾਕਿਆਂ ਤੋਂ, ਜੋ ਅਸੀਂ ਕੈਨੇਡਾ ਦੇ ਵਿੱਚ ਵੀ ਦੇਖਿਆ। ਤੇ ਉਹਦੇ ਜਿਹੜੇ ਸਿੱਟੇ ਆ ਮੈਂ ਤੁਹਾਨੂੰ ਹੁਣ ਦੱਸਦਾ ਆ ਕਿ ਮੌਜੂਦਾ ਸਮਾਂ ਜਿੱਥੇ ਅਸੀਂ ਪ੍ਰਾਈਮ ਮਿਨਿਸਟਰ ਟਰੂਡੋ ਦੀ ਗੱਲ ਕਰਦੇ ਆ, ਪੱਛਮ ਦੀ ਸਰਕਾਰਾਂ ਦੀ ਗੱਲ ਕਰਦੇ ਆ ਕਿ ਉਹ ਕਿੱਦਾਂ ਦਾ ਆ, ਕਿ ਅਸੀਂ ਜਦੋਂ ਨਜ਼ਰੀਏ ਦੀ ਗੱਲ ਹੁਣ ਇੱਥੇ ਖਤਮ ਕਰੀਏ ਕਿ ਨਜ਼ਰੀਏ ਦੀ ਗੱਲ ਤੇ ਇਹ ਆ ਕਿ ਜਦੋਂ ਸੰਤਾਂ ਨੇ ਗੱਲ ਕਹੀ ਸੀਗੀ ਕਿ ਅਸੀਂ ਗੁਲਾਮ ਆ, ਉਹਨੇ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕੀਤੀ ਸਾਡੇ ਨਾਲ, ਉਹਨਾਂ ਨੇ ਇਹ ਨਹੀਂ ਕੀਤਾ ਕਿ ਤੁਹਾਡੇ ਨਾਲ ਕੋਈ ਫਰਕ ਹੋ ਰਿਹਾ ਆ, ਉਹ ਸਿੱਧੀ ਗੁਲਾਮੀ ਤੇ ਆ ਰਹੇ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਡਿਸਕ੍ਰਿਮੀਨੇਸ਼ਨ ਦਾ ਦਾਇਰਾ ਜਿਹੜਾ ਆ ਬਹੁਤ ਛੋਟਾ ਆ। ਡਿਸਕ੍ਰਿਮੀਨੇਸ਼ਨ ਦਾ ਮਤਲਬ ਇਹ ਆ ਕਿ ਤੁਸੀਂ ਉਹੀ ਕਨਸਟੀਟਿਊਸ਼ਨ ਦੇ ਮੁਤਾਬਕ, ਉਹੀ ਕਾਨੂੰਨ ਦੇ ਮੁਤਾਬਕ ਤੁਸੀਂ ਲੜਾਈ ਲੜਨੀ ਹੈ। ਗੁਲਾਮੀ ਦਾ ਮਤਲਬ ਇਹ ਆ ਕਿ ਗੁਲਾਮੀ ਦੇ ਵਿੱਚੋਂ ਸਿਰਫ ਆਜ਼ਾਦੀ ਹੀ ਨਿਕਲਦੀ ਹੈ। ਤੇ ਸਿੱਖਾਂ ਨੂੰ ਇਸ ਬੇਸਿਸ ਤੇ ਤਿਆਰ ਕੀਤਾ ਗਿਆ ਕਿ ਇਹ ਗੁਲਾਮੀ ਹੈ। ਤੇ ਗੁਲਾਮੀ ਜਿਹੜੀ ਆ ਉਹ ਕਦੀ ਕਦੀ ਆਰਥਿਕ ਤੌਰ ਦੇ ਵਿੱਚ ਸਾਡੇ ਮੋਹਰੇ ਸਿੱਟੀ ਜਾਂਦੀ ਆ, ਭਾਵੇਂ ਉਹ ਕਿਸਾਨ ਮੋਰਚਾ ਸੀ, ਬੰਦੀ ਸਿੰਘਾਂ ਦੇ ਰੂਪ ਦੇ ਵਿੱਚ ਸਾਡੇ ਮੋਹਰੇ ਸਿੱਟੀ ਜਾਂਦੀ ਆ, ਜਿੱਥੇ ਉਹ ਜੁਡੀਸ਼ਲ ਰਾਈਟਸ ਤੇ ਜਿਹੜੇ ਉਹਨਾਂ ਦਾ ਬਾਹਰ ਨਿਕਲਣ ਦਾ ਜਿਹੜਾ ਮੌਕਾ ਹੈ ਉਹ ਨਹੀਂ ਦਿੱਤਾ ਜਾਂਦਾ। ਇਹ ਸਭ ਕੁਛ ਤਾਂ ਜਿਹੜਾ ਆ ਅੰਡਰਲਾਈਂਗ ਇਫੈਕਟ ਤਾਂ ਗੁਲਾਮੀ ਆ। ਤੇ ਜਿਹੜੀ ਗੱਲ ਭਾਈ ਅਨੋਖ ਸਿੰਘ ਨੇ ਇੱਕ ਲੇਖ ਦੇ ਵਿੱਚ ਲਿਖੀ ਸੀਗੀ, ਫਿਰ ਉਹ ਗੱਲ ਮੋਹਰੇ ਆ ਜਾਂਦੀ ਆ ਕਿ ਪਰ ਅਧੀਨ ਸੁਪਨੇ ਸੁਖ ਨਹੀਂ, ਕਿ ਕਿਸੇ ਦੇ ਅਧੀਨ ਜਾਂ ਕਿਸੇ ਦੇ ਗੁਲਾਮੀ ਦੇ ਵਿੱਚ ਰਹਿੰਦੇ ਹੋਏ ਮਨੁੱਖ ਜਿਹੜਾ ਆ ਉਹ ਸੁਪਨਿਆਂ ਦੇ ਵਿੱਚ ਵੀ ਨਹੀਂ ਸੁੱਖ ਮਾਣ ਸਕਦਾ। ਤੇ ਇਹ ਜਿਹੜਾ ਨਜ਼ਰੀਆ ਆ, ਇਹਨੂੰ ਲੈ ਕੇ ਜਦੋਂ ਅਸੀਂ ਨੈਕਸਟ ਫੇਜ਼ ਸ਼ਿਫਟ ਹੁੰਦੇ ਆ ਕਿ ਮੌਜੂਦਾ ਹਾਲਾਤ ਸਾਡੇ ਕਿਹੋ ਜਿਹੇ ਬਣ ਗਏ ਆ ਦੁਨੀਆ ਦੇ ਵਿੱਚ। ਕੈਨੇਡਾ ਦੇ ਵਿੱਚ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਹੁੰਦੀ ਆ, ਉਸ ਰਾਤ ਨੂੰ ਤਕਰੀਬਨ 20-25 ਮਿੰਟ ਬਾਅਦ ਮੈਂ ਉੱਥੇ ਪਹੁੰਚਦਾ ਆ। ਮੇਰੇ ਤੋਂ ਪਹਿਲੋਂ ਕਈ 100 ਸਿੱਖ ਉੱਥੇ ਇਕੱਠੇ ਹੋ ਗਏ ਆ। 5-10 ਮਿੰਟਾਂ ਦੇ ਵਿੱਚ ਉਹ ਗਿਣਤੀ ਹਜ਼ਾਰਾਂ ਦੇ ਵਿੱਚ ਚਲੇ ਜਾਂਦੀ ਆ ਕਿ 20-25 ਮਿੰਟ ਵਿੱਚ ਤਕਰੀਬਨ 5-6 ਹਜ਼ਾਰ ਬੰਦਾ ਉੱਥੇ ਪਾਰਕਿੰਗ ਲਾਟ ਦੇ ਵਿੱਚ ਇੱਕਦਮ ਇਕੱਠਾ ਹੋ ਜਾਂਦਾ ਆ। ਨੌਜਵਾਨ ਸਟੂਡੈਂਟ ਜਿਹੜੇ ਆ ਉਹਨਾਂ ਨੇ ਜਾ ਕੇ ਸੜਕਾਂ ਬੰਦ ਕਰ ਦਿੱਤੀਆਂ, ਸੜਕਾਂ ਤੇ ਬਹਿ ਗਏ, ਕਰਕੇ ਕਈ ਮਹੀਨਿਆਂ ਤੋਂ 1 ਸਾਲ ਤੋਂ ਵਾਰਨਿੰਗਾਂ ਮਿਲ ਰਹੀਆਂ ਸੀ ਸਿੱਖਾਂ ਨੂੰ, ਕਈ ਮਹੀਨਿਆਂ ਤੋਂ ਗੱਲਾਂ ਚਰਚਾ ਚੱਲ ਰਹੀ ਸੀ ਕਿ ਕੁਛ ਹੋਣਾ ਆ।
ਕਈ ਵਾਰ ਭਾਈ ਹਰਦੀਪ ਸਿੰਘ ਨੂੰ 1 ਸਾਲ ਦੇ ਵਿੱਚ ਲਗਾਤਾਰ ਇਹ ਗੱਲ ਦੱਸੀ ਗਈ ਕਿ ਤੇਰੀ ਜਾਨ ਨੂੰ ਖਤਰਾ ਆ, ਪਰ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ। ਤੇ ਜਦੋਂ ਉਹਨੂੰ ਗੋਲੀਆਂ ਮਾਰ ਕੇ ਉਹਦਾ ਸਰੀਰ ਭਰ ਦਿੱਤਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਦੇ ਵਿੱਚ, ਉਸ ਸਮੇਂ ਦੇ ਉੱਤੇ ਫਿਰ ਉਹ ਜਿਹੜਾ ਰੋਸ ਹੈ ਉਹ ਸਾਰਾ ਬਾਹਰ ਨਿਕਲ ਆਇਆ, ਜਿਹੜੇ ਉੱਥੇ ਆਮ ਸੰਗਤ ਸੀਗੀ ਕਿ ਹੋ ਕੀ ਰਿਹਾ ਹੈ ਇਸ ਦੇਸ਼ ਦੇ ਵਿੱਚ। ਤੇ ਉਹਨੂੰ ਮੈਂ ਤੁਹਾਨੂੰ ਰੀਮਾਈਂਡ ਕਰਨਾ ਚਾਹੁੰਦਾ ਹਾਂ ਕਿ ਕਿਉਂ ਇਹ ਹਾਲਾਤ ਬਣੇ, ਕਰਕੇ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਉਂ ਇਹ ਹਾਲਾਤ ਬਣੇ ਕਿ ਉੱਥੇ ਇੱਕ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਕਿ ਕਿਹੜੇ ਜਿਹੇ ਹਾਲਾਤ ਸੀ ਉਹ। 2017 ਦੇ ਵਿੱਚ ਇਹ ਗੱਲ ਸ਼ੁਰੂ ਹੁੰਦੀ ਹੈ। 2017 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ NCSIOP ਰਿਪੋਰਟ ਹੁੰਦੀ ਹੈ ਜਿਹੜੀ ਹਰੇਕ MP ਦੇ ਆਫਿਸ ਨੂੰ ਜਾਂਦੀ ਹੈ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕੈਨੇਡਾ ਦੀ ਪਬਲਿਕ ਸੇਫਟੀ ਮਿਨਿਸਟਰੀ ਤੇ ਨਾਲ ਪ੍ਰਾਈਮ ਮਿਨਿਸਟਰਸ ਆਫਿਸ ਨੂੰ ਸੰਬੋਧਨ ਕੀਤਾ। ਕੈਨੇਡਾ ਦੀ ਇੰਟੈਲੀਜੈਂਸ ਏਜੰਸੀਜ਼ ਨੇ ਇਹ ਗੱਲ ਕਹੀ ਕਿ ਜਿਹੜੀ ਇੰਡੀਆ ਦਾ ਇੱਕ ਨੈਕਸਸ ਜਿਹੜਾ ਆ, ਅਮਰਜੀਤ ਬੰਦਾ ਹੈ ਕਿ ਜਿਹੜਾ ਉਹਨਾਂ ਦਾ ਕੌਂਸਲਰ ਜਨਰਲ ਵੈਂਕੂਵਰ 'ਚ ਹੁੰਦਾ ਸੀ, ਉਹ ਬੰਦੇ ਨੇ ਇੱਕ ਨੈਕਸਸ ਪੈਦਾ ਕੀਤਾ ਆ ਗੈਂਗਸਟਰਸ ਦੇ ਨਾਲ ਉਹ ਇੰਟਰਫੀਅਰੈਂਸ ਕਰ ਰਿਹਾ ਆ ਇਲੈਕਸ਼ਨਾਂ ਦੇ ਵਿੱਚ ਤੇ ਕੈਂਡੀਡੇਟ ਦੀ ਪ੍ਰੋਫਾਈਲਿੰਗ ਦੇ ਵਿੱਚ ਤੇ ਸਿੱਖਾਂ ਦੇ ਮਸਲਿਆਂ ਦੇ ਵਿੱਚ। ਇਹ ਸਾਰਾ ਕੁਝ ਉਸ ਰਿਪੋਰਟ ਦੇ ਵਿੱਚ ਦਰਜ ਆ, ਜਿਹੜਾ ਉਸ ਟਾਈਮ ਤੇ ਪਬਲਿਕ ਨਹੀਂ ਉਹਨਾਂ ਨੇ ਦਿੱਤਾ, ਜਿਹੜਾ ਕਿ ਇਸ ਰਾਊਂਡ ਦੇ ਵਿੱਚ ਜਦੋਂ ਅਸੀਂ 2023 ਦੇ ਵਿੱਚ ਫੋਰਨ ਇੰਟਰਫੀਅਰੈਂਸ ਕਮਿਸ਼ਨ ਜਿਹੜਾ ਆ 2024 ਦੇ ਵਿੱਚ ਕੁਝ ਮਹੀਨੇ ਪਹਿਲਾਂ ਜਿਹੜਾ ਚੱਲ ਰਿਹਾ ਆ, ਉਹਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ। ਖੈਰ 2017 ਦੇ ਵਿੱਚ ਇਹ ਰਿਪੋਰਟ ਪ੍ਰਾਈਮ ਮਿਨਿਸਟਰ ਟਰੂਡੋ ਦੀ ਆਫਿਸ ਨੂੰ ਦਿੱਤੀ ਗਈ ਕਿ ਸਭ ਕੁਝ ਚੱਲ ਰਿਹਾ ਹੈ। ਫੈਬਰੂਅਰੀ 2018 ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਇੰਡੀਆ ਜਾਣਾ ਸੀ, ਉਹਨਾਂ ਦੀ ਫੇਰੀ ਸੀ। ਉਸ ਸਮੇਂ 3-4 ਮਹੀਨਿਆਂ ਲਈ ਉਹਨਾਂ ਨੇ ਡਿਫੈਂਸ ਨੂੰ ਤੇ ਨਾਲ ਸਿਕਿਉਰਿਟੀ ਏਜੰਸੀਜ਼ ਨੂੰ ਤੇ ਨਾਲ ਇੰਟੈਲੀਜੈਂਸ ਏਜੰਸੀ ਨੂੰ ਇਹ ਕਿਹਾ ਕਿ ਕੁਝ ਨਹੀਂ ਕਰਨਾ। ਇਹ ਵੀ ਔਨ ਰੈਕਰਡ ਹੈ ਕਿ ਕੁਝ ਨਹੀਂ ਕਰਨਾ। ਅਸੀਂ ਪਹਿਲੋਂ ਫੈਬਰੂਅਰੀ 2028 ਦੇ ਵਿੱਚ ਇੰਡੀਆ ਨੂੰ ਜਾਵਾਂਗੇ, ਉੱਥੇ ਅਸੀਂ ਗੱਲਬਾਤ ਕਰੂੰਗੇ, ਫਿਰ ਉਸ ਤੋਂ ਬਾਅਦ ਅਸੀਂ ਸੋਚਦੇ ਹਾਂ ਕੀ ਕਰਨਾ ਹੈ। ਉਹ ਜਿਹੜੀ ਫੈਬਰੂਅਰੀ 2018 ਦੀ ਫੇਰੀ ਸੀਗੀ, ਜਿੰਨਾ ਜਲੀਲ ਉਸ ਪ੍ਰਾਈਮ ਮਿਨਿਸਟਰ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਉੱਥੇ ਕੀਤਾ, ਤੁਸੀਂ ਸਾਰੇ ਉਸ ਗੱਲ ਤੋਂ ਵਾਕਿਫ ਹੋਣਗੇ। ਉਸ ਫੇਰੀ ਦੇ ਦੌਰਾਨ 2 ਜਿਹੜੇ ਵੱਡੇ ਐਗਰੀਮੈਂਟਸ ਜਿਹੜੇ ਸਿੱਖਾਂ ਦੇ ਡਾਇਰੈਕਟਲੀ ਖਿਲਾਫ ਜਿਹੜੇ ਸਾਈਨ ਕੀਤੇ ਗਏ, ਸਿਕਿਉਰਿਟੀ ਇੰਟੈਲੀਜੈਂਸ ਤੇ ਇਨਫੋਰਮੇਸ਼ਨ ਸ਼ੇਅਰਿੰਗ, ਉੱਥੇ ਪ੍ਰੋਫਾਈਲਸ ਬਣਨਾ ਪਏ। ਕੁਝ ਮਹੀਨਿਆਂ ਬਾਅਦ ਸਿੰਘਾਂ ਦੇ ਉੱਥੇ ਨੋ ਫਲਾਈ ਲਿਸਟ ਪਾਏ ਗਏ, ਹਰਦੀਪ ਸਿੰਘ ਦੇ ਬੈਂਕ ਅਕਾਊਂਟ ਸੀਜ਼ ਹੋਏ, ਸਾਡੇ ਉੱਤੇ ਸਾਰਿਆਂ ਦੇ ਉੱਤੇ ਸਰਵੇਲੈਂਸ ਵੱਧ ਗਈ। ਨਾਟ ਓਨਲੀ ਕਿ ਇਨ ਪਰਸਨ ਜਿਹੜਾ ਤੁਹਾਨੂੰ ਫੋਲੋ ਕਰਦੇ ਆ, ਪਰ ਆਲਸੋ ਸੋਸ਼ਲ ਮੀਡੀਆ, ਆਨਲਾਈਨ ਤੁਹਾਡੇ ਅਕਾਊਂਟ ਸਭ ਕੁਝ। ਸੋ ਇਹ ਵੀ ਸ਼ੁਰੂ ਹੋ ਗਿਆ। ਇਹਦਾ ਚੱਲਦਾ ਦਸੰਬਰ 2018 ਦੇ ਵਿੱਚ ਪਹਿਲੀ ਵਾਰ ਜਿਹੜੀ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਹਰੇਕ ਸਾਲ ਦਰਜ ਕੀਤੀ ਜਾਂਦੀ ਆ, ਉਹਦੇ ਵਿੱਚ ਜਿੰਨੇ ਵੀ ਅੰਦਰੂਨੀ ਤੇ ਬਾਹਰਲੇ ਖਤਰੇ ਆ ਕੈਨੇਡਾ ਨੂੰ, ਉਹਦੇ ਵਿੱਚ ਪੇਸ਼ ਕੀਤੇ ਜਾਂਦੇ ਆ। ਪਹਿਲੀ ਵਾਰ ਇਸ ਰਿਪੋਰਟ ਦੀ ਹਿਸਟਰੀ ਦੇ ਵਿੱਚ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ ਉਹਦੇ ਵਿੱਚ ਪਾਇਆ ਗਿਆ 2018 ਦੇ ਵਿੱਚ। 5 ਮਹੀਨੇ ਲੜ ਕੇ ਮੈਂ ਮਿਹਨਤਾਂ ਨਹੀਂ ਕਹਿੰਦਾ ਸੀ, ਮਿਹਨਤਾਂ ਕੋਈ ਨਹੀਂ ਕੀਤੀਆਂ, ਲੜ ਕੇ ਫਿਰ ਸਾਰੇ ਗੁਰਦੁਆਰਿਆਂ ਤੇ ਇੱਕ ਅਨਾਊਂਸਮੈਂਟ ਕਰ ਦਿੱਤਾ April 2019 ਦੇ ਵਿੱਚ ਕਿ ਇਹ ਇਲੈਕਸ਼ਨ ਸਾਲ ਆ, ਕਿ ਜੇ ਸਾਡਾ ਨਾਂ ਇਸ ਰਿਪੋਰਟ ਦੇ ਵਿੱਚੋਂ ਕੱਢਿਆ ਨਹੀਂ ਜਾਂ ਕੋਈ ਐਵੀਡੈਂਸ ਨਹੀਂ ਪੇਸ਼ ਕੀਤੀ ਗਈ, that in the absence of evidence ਜੇ ਸਾਡਾ ਨਾਂ ਨਹੀਂ ਕੱਢਿਆ ਗਿਆ, ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ, ਹਰ ਇੱਕ ਸਟੇਜ ਦੇ ਵਿੱਚੋਂ ਜਿੰਨੇ ਵੀ ਲਿਬਰਲ ਪਾਰਟੀ ਦੇ ਨੁਮਾਇੰਦੇ ਆ, ਉਹ ਸਾਰਿਆਂ ਨੂੰ ਅਸੀਂ ਕੱਟ ਆਫ ਕਰ ਦੇਣਾ ਆ। ਕਿਉਂਕਿ ਇਹ ਇੱਕ ਬਹੁਤ ਵੱਡੀ ਗੱਲ ਸੀ। 5 ਮਹੀਨੇ ਇੰਡੀਆ ਨੇ ਸਾਡੀਆਂ ਧੱਜੀਆਂ ਉਡਾਈਆਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਕਿ ਕੈਨੇਡਾ ਵੀ ਕਹਿ ਰਿਹਾ ਕਿ ਸਿੱਖ ਜਿਹੜੇ ਆ ਇਹ ਇੱਕ ਐਕਸਟ੍ਰੀਮਿਸਟ ਕੌਮ ਆ। 36 ਘੰਟਿਆਂ ਦੇ ਵਿੱਚ ਉਹਨਾਂ ਨੇ ਰਿਵਰਸ ਕਰ ਦਿੱਤਾ। ਜਿੱਥੋਂ ਇੱਥੇ ਗੱਲ ਹੋਈ ਹੈ ਨਾ ਕਿ ਸੰਗਤ ਦੀ ਪਾਵਰ ਕੀ ਆ, ਜੇ ਅਸੀਂ ਇਕੱਠੇ ਆ, ਏਕਤਾ ਆ, ਸਾਡੀ ਪਾਵਰ ਕੀ ਹੈ। 36 ਘੰਟਿਆਂ ਦੇ ਵਿੱਚ ਉਹ ਰਿਪੋਰਟ ਰਿਵਰਸ ਹੋ ਗਈ, ਸਾਡਾ ਨਾਂ ਸਿੱਖ ਖਾਲਿਸਤਾਨੀ ਐਕਸਟ੍ਰੀਮਿਜ਼ਮ ਕੱਢ ਦਿੱਤਾ ਗਿਆ। ਪਰ ਡੈਮੇਜ ਹੋ ਗਿਆ ਸੀ। ਡੈਮੇਜ ਤਾਂ 5-6 ਮਹੀਨੇ ਦਾ ਜੋ ਉਹਨਾਂ ਕਰਨਾ ਸੀ, ਇੰਡੀਆ ਦਾ ਤਾਂ ਕੰਮ ਹੋ ਗਿਆ। ਉਸ ਤੋਂ ਲਗਾਤਾਰ ਜਿਹੜਾ ਆ 2018 ਤੋਂ 2019 ਦਾ ਚੱਲ ਗਿਆ, 20, 21, 22 ਈਵਨ ਡੂਰਿੰਗ ਕੋਵਿਡ ਸਾਡੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਕੈਨੇਡਾ ਦੇ ਵਿੱਚ ਪੈ ਰਿਹਾ ਸੀ, ਪਾਰਟਿਕੂਲਰਲੀ ਭਾਈ ਹਰਦੀਪ ਸਿੰਘ ਦੇ ਉੱਤੇ। ਉਹਨੂੰ ਇੱਕ ਟਾਰਗੇਟ ਬਣਾਇਆ ਸੀ, ਜਿੱਦਾਂ ਭਾਈ ਅਵਤਾਰ ਸਿੰਘ ਖੰਡੇ ਨੂੰ ਇੱਥੇ UK ਦੇ ਵਿੱਚ ਬਾਅਦ ਦੇ ਵਿੱਚ ਬਣਾਇਆ ਗਿਆ। ਜਦੋਂ ਉਹਨੂੰ ਇੰਡੀਅਨ ਮੀਡੀਆ ਦੇ ਵਿੱਚ ਪੇਸ਼ ਕਰਨਾ ਕਿ ਉਹ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਆ, ਉਹ ਇੱਥੇ ਮਿਸ਼ਨ ਦੇ ਵਿੱਚ ਟ੍ਰੇਨਿੰਗ ਕੈਂਪ 'ਚ ਰਹਿੰਦਾ ਆ, ਉਹ ਹਥਿਆਰਾਂ ਦੀ ਵਰਤੋਂ ਕਰਦਾ ਆ, ਹਾਲਾਂਕਿ ਜਿਨ੍ਹਾਂ ਦੀਆਂ ਵੀਡੀਓਜ਼ ਆ ਉਹ ਬੰਦਾ ਉਹ ਹੈ ਹੀ ਨਹੀਂ,
ਉਹ ਮੇਰੇ ਜਿੱਡਾ ਕੋਈ ਲੰਬਾ ਜਿਹਾ ਮੁੰਡਾ ਆ ਜਿਹੜਾ ਮੇਰੇ ਤੋਂ ਵੀ 10 ਸਾਲ ਛੋਟਾ ਹੋਣਾ ਆ, ਹਰਦੀਪ ਸਿੰਘ ਮੇਰੇ ਤੋਂ 5 ਸਾਲ ਵੱਡਾ ਆ ਤੇ 6 ਇੰਚ ਉਹਦਾ ਕੱਦ ਛੋਟਾ ਹੋਣਾ। ਪਰ ਜਿਹੜੀ ਗੱਲ ਭਾਈ ਮਨਤੀਰ ਸਿੰਘ ਨੇ ਗੱਲ ਇੱਥੋਂ ਕਹੀ ਕਿ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਉਹ ਇੰਨੀ ਫੈਲਾਉਣ ਦੇ ਵਿੱਚ ਨਾਟ ਓਨਲੀ ਇੰਡੀਅਨ ਸਟੇਟ ਪਰ ਜਿਹੜੇ ਉਹਨਾਂ ਦੇ ਕਹਿ ਲਓ ਕੋਈ ਐਕਸਟੈਂਸ਼ਨਸ ਆ ਪੱਛਮ ਦੇ ਦੇਸ਼ਾਂ ਦੇ ਵਿੱਚ ਉਹਨਾਂ ਦਾ ਮੀਡੀਆ ਹੋਵੇ ਜਾਂ ਇੱਥੇ ਬਾਹਰ ਬੈਠੇ ਕੋਈ ਰਾਈਟ ਵਿੰਗ ਗੋਰਾ ਮੀਡੀਆ ਹੋਵੇ, ਉਹ ਇੰਨੀ ਗੱਲ ਨੂੰ ਫੈਲਾਉਂਦਾ ਆ ਤੇ ਗੱਲ ਜਿਹੜੀ ਆ ਉਹ ਬਲੀਵੇਬਲ ਹੋ ਜਾਂਦੀ ਆ ਕਿ ਸੱਚ ਕੀ ਆ ਤੇ ਝੂਠ ਕੀ ਆ ਬੰਦੇ ਨੂੰ ਸੋਸ਼ਲ ਮੀਡੀਆ ਤੇ ਕਿੰਨਾ ਕੁ ਪਤਾ ਲੱਗਦਾ ਆ। ਕਿਸੇ ਨੇ ਕੋਈ ਪੋਸਟ ਪਾ ਦਿੱਤਾ ਬੰਦੇ ਮੰਨ ਲੈਂਦੇ ਆ, ਜੇ ਕਿਸੇ ਦਾ ਕੋਈ ਨਿਊਜ਼ ਮੀਡੀਆ ਦਾ ਨਾਂ ਆ ਗਿਆ ਬੰਦੇ ਮੰਨ ਲੈਂਦੇ ਆ। ਹਰਦੀਪ ਸਿੰਘ ਨੂੰ ਇੱਕ A ਲੈਵਲ ਟੈਰਰਿਸਟ ਬਣਾਉਣ ਦੇ ਵਿੱਚ 5 ਸਾਲ ਦੀ ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦੀ ਕੈਂਪੇਨ ਚੱਲੀ ਤੇ ਜਦੋਂ ਉਹਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਕਿ ਇੱਕ ਬਹੁਤ ਵੱਡਾ ਟੈਰਰਿਸਟ ਜਿਹੜਾ ਆ ਕੈਨੇਡਾ ਦੇ ਵਿੱਚ ਮਾਰਿਆ ਗਿਆ। ਹੁਣ ਇਹ ਜਿਹੜਾ ਦੌਰ ਆ ਇਹਦੇ ਵਿੱਚ ਲਗਾਤਾਰ ਕੈਨੇਡੀਅਨ ਸਰਕਾਰ ਨੇ ਕੁਝ ਨਹੀਂ ਕੀਤਾ। ਸੋ ਇਹ ਗੱਲ ਜਿਹੜੀ ਆ ਸਾਨੂੰ ਦੇਖਣੀ ਪੈਣੀ ਹੈ ਕਿ ਹੁਣ ਕਿਉਂ ਕੀਤਾ, ਕਿ ਜੇ ਅਸੀਂ ਕਹਿਣਾ ਹੈ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ ਹੁਣ ਕੁਝ ਕੀਤਾ, ਹੁਣ ਉਹਨਾਂ ਨੇ ਸਹੀ ਫੈਸਲਾ ਲਿਆ ਹੈ, ਹੁਣ ਅਸੀਂ ਉਹਨਾਂ ਦੇ ਨਾਲ ਕੰਮ ਵੀ ਕਰ ਰਹੇ ਹਾਂ, ਇਹ ਪੋਲਿਟਿਕਸ ਆ। ਇਹ ਅਨਫੋਰਚੂਨੇਟ ਰਿਐਲਿਟੀ ਜਿਹੜੀ ਆ ਦੁਨਿਆਵੀ ਸਿਆਸਤ ਦੀ ਸਾਡੇ ਮੋਹਰੇ ਆ ਕਿ ਸਰਕਾਰਾਂ ਇਦਾਂ ਹੀ ਕੰਮ ਕਰਦੀਆਂ ਆ। ਅਨਫੋਰਚੂਨੇਟਲੀ ਸਾਡਾ ਸਿੰਘ ਸ਼ਹੀਦ ਹੋਇਆ, ਅਸੀਂ ਇਹ ਗੱਲ ਜਿਹੜੀ ਆ ਦਿਲੋਂ ਕੱਢ ਵੀ ਨਹੀਂ ਸਕਦੇ ਕਿ ਅਸੀਂ ਇਹਨਾਂ ਨੂੰ ਹੁਣ ਇਦਾਂ ਦੇਖ ਰਹੇ ਹਾਂ ਕਿ ਆਰਮਸ ਲੈਂਥ ਰਿਲੇਸ਼ਨਸ਼ਿਪ ਹੈ ਸਾਡਾ ਪੋਲਿਟਿਕਸ ਦੇ ਨਾਲ। ਅਸੀਂ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਸੰਧੀ ਨਹੀਂ ਕਰ ਸਕਦੇ ਇਸ ਤਰੀਕੇ ਦੇ ਨਾਲ ਕਿ ਇਹਨਾਂ ਨੇ ਇੱਕ ਦਿਨ ਸਾਨੂੰ ਹੀ ਖਾ ਜਾਣਾ ਹੈ। ਪਰ ਅਸੀਂ ਇਹਨਾਂ ਦੇ ਕੋਲੋਂ ਕੀ ਲੈ ਸਕਦੇ ਹਾਂ, ਅਸੀਂ ਮੌਕੇ ਤੇ ਕੀ ਸਾਂਭ ਸਕਦੇ ਹਾਂ, ਕਿਹੜੀ ਇਨਫੋਰਮੇਸ਼ਨ ਇਹਨਾਂ ਦੇ ਨਾਲ ਐਕਸਚੇਂਜ ਕਰ ਸਕਦੇ ਹਾਂ, ਕਿੱਦਾਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਤੇ ਕਿੱਦਾਂ ਅਸੀਂ ਇੰਡੀਆ ਦਾ ਨੁਕਸਾਨ ਕਰ ਸਕਦੇ ਹਾਂ ਪੋਲੀਟੀਕਲ ਸਫੀਅਰ ਦੇ ਵਿੱਚ, ਉਹ ਸਾਰਾ ਕੁਝ ਡੈਫੀਨਿਟਲੀ ਇਹੀ ਐਕਟਿਵਿਸਟ ਲੌਬੀ ਹੁੰਦਾ ਹੈ ਕਿ ਅਸੀਂ ਇਹ ਕਰੀਏ। ਸੋ ਇਹ ਜਿਹੜੇ ਮੌਜੂਦਾ ਹਾਲਾਤ ਜਿਹੜੇ ਸਾਡੇ ਆ, ਭਾਵੇਂ ਉਹ ਇੱਥੇ ਦੇ ਆ, ਅਮਰੀਕਾ ਦੇ ਆ, ਕੈਨੇਡਾ ਦੇ, ਆਸਟ੍ਰੇਲੀਆ ਦੇ ਸਪੈਸ਼ਲੀ ਆ ਤੇ ਯੂਰਪ ਦੇ ਵੀ ਆ, ਸਾਨੂੰ ਉੱਥੇ ਹਰੇਕ ਦੇਸ਼ ਦੇ ਵਿੱਚ ਉਹ ਟਾਰਗੇਟ ਕਰ ਰਹੇ ਆ। ਉਹਨਾਂ ਦੀ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਕੈਂਪੇਨਸ ਜਿਹੜੀਆਂ ਆਨਲਾਈਨ ਤੋਂ ਲੈ ਕੇ ਉਹ ਜਿਹੜੀ ਸਟੇਟਸ ਦੀ ਪੋਲਿਟਿਕਸ ਤੱਕ ਆ। ਸਾਡੇ ਲਈ ਸਾਨੂੰ ਇਸ ਗੱਲ ਦਾ ਪਤਾ ਆ ਕਿ ਫੋਰਨ ਇੰਟਰਫੇਰੈਂਸ ਕਮਿਸ਼ਨ ਕੈਨੇਡਾ ਚੱਲ ਰਹੀ ਆ। ਐਕੈਡੈਮਿਕਸ ਦੇ ਵਿੱਚ ਯੂਨੀਵਰਸਿਟੀ ਕਾਲਜਸ, ਇਹ ਨਹੀਂ ਕਿ ਸਿੱਖਾਂ ਦੀਆਂ ਗੋਰਿਆਂ ਦੀਆਂ ਜਿਹੜੀਆਂ ਮੇਨ ਸਟਰੀਮ ਹੈ ਉੱਥੇ, ਉਹਦੇ ਵਿੱਚ ਦਖਲਅੰਦਾਜ਼ੀ, ਕਲਚਰਲ ਤੇ ਸੱਭਿਆਚਾਰਕ ਪ੍ਰੋਗਰਾਮਸ ਉਹਦੇ ਵਿੱਚ ਦਖਲਅੰਦਾਜ਼ੀ, ਗੁਰਦੁਆਰਿਆਂ ਦੇ ਵਿੱਚ ਤਾਂ ਦਖਲਅੰਦਾਜ਼ੀ ਹੈ, ਸਿੱਖਾਂ ਦੀ ਜਥੇਬੰਦੀਆਂ ਦੇ ਵਿੱਚ, ਪਰ ਉਸ ਤੋਂ ਗਾਂ ਕੈਨੇਡੀਅਨ ਮੇਨ ਸਟਰੀਮ ਮੀਡੀਆ, ਉਹ ਜਿਹੜਾ ਸੋ ਕਾਲਡ ਗੋਦੀ ਮੀਡੀਆ, ਉਹ ਤਾਂ ਚੱਲਣਾ ਹੀ ਆ, ਕੈਨੇਡੀਅਨ ਮੇਨ ਸਟਰੀਮ ਮੀਡੀਆ ਨੂੰ ਇਨਫਲੂਐਂਸ ਕਰਦੇ ਆ, ਉੱਥੇ ਦਖਲਅੰਦਾਜ਼ੀ, ਇਹ ਵੀ ਔਨ ਰੈਕਰਡ ਆ। ਤੇ ਫਾਈਨਲੀ ਕੈਨੇਡਾ ਦੇ ਇਲੈਕਸ਼ਨ ਸਿਸਟਮ ਦੇ ਵਿੱਚ ਦਖਲਅੰਦਾਜ਼ੀ, ਉਹਦੇ ਵੀ ਜਿਹੜੀ ਸਾਰੀ ਗੱਲਬਾਤ ਆ ਪਬਲਿਕ ਸਫੀਅਰ ਦੇ ਵਿੱਚ ਹੋ ਰਹੀ ਆ। ਸੋ ਉਹਨਾਂ ਦੀ ਜਿਹੜੀ ਇੱਕ ਕਲੈਰਿਟੀ ਆ ਉਹ ਇਹ ਆ ਕਿ ਅਸੀਂ ਇਸ ਕੌਮ ਦੇ ਨਾਲ ਕੀ ਕਰਨਾ ਆ। ਉਹ ਹੈ ਅਨਾਈਲੇਸ਼ਨ ਜਾਂ ਅਸਿਮੀਲੇਸ਼ਨ, ਦੋ ਹੀ ਗੱਲਾਂ ਹੋ ਸਕਦੀਆਂ ਉਹਨਾਂ ਦੇ ਲਈ। ਉਹ ਤਾਂ ਸਾਨੂੰ ਪਹਿਲਾਂ ਹੀ ਉਹਨਾਂ ਦਾ ਅੰਗ ਮੰਨਦੇ ਆ। ਸੋ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਾਡਾ ਵੈਰੀ ਆ ਉਹ ਬੜੇ ਸਪਸ਼ਟ ਰੂਪ ਦੇ ਵਿੱਚ ਸਾਨੂੰ ਕਹਿ ਰਿਹਾ ਕਿ ਜਾਂ ਤਾਂ ਅਸੀਂ ਤੁਹਾਨੂੰ ਅਨਾਈਲੇਟ ਕਰਨਾ ਆ ਜਾਂ ਅਸੀਂ ਤੁਹਾਨੂੰ ਅਸਿਮੀਲੇਟ ਕਰ ਲੈਣਾ ਆ। ਇਸ ਤੋਂ ਅੱਗੇ ਉਹਨਾਂ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਹੈਗਾ। ਅਸਿਮੀਲੇਸ਼ਨ ਉਹ ਵੀ ਆ ਕਿ ਅਸੀਂ ਚੁੱਪ ਧਾਰ ਲਈਏ। ਕਦੀ ਕਦੀ ਇੱਥੇ ਸਟੇਜਾਂ 'ਤੇ ਜਦੋਂ ਗੱਲ ਕਰਦੇ ਆ ਇਹ ਵੀ ਗੱਲ ਆ ਜਾਂਦੀ ਹੈ ਕਿ ਤੁਸੀਂ ਗਰਮ ਬੋਲਦੇ ਆ, ਅਸੀਂ ਆਹ ਕਹਿ ਦਿੰਦੇ ਆ, ਉਹ ਕਹਿ ਦਿੰਦੇ ਆ। ਅਸੀਂ ਕੋਈ ਵੀ ਸ਼ਾਂਤੀ ਭੰਗ ਕਰਨ ਲਈ ਨਹੀਂ ਤੁਰੇ ਹੈਗੇ ਕਿਤੇ, ਜਿੰਨੇ ਵੀ ਸਿੱਖ ਇੱਥੇ ਬੈਠੇ ਆ। ਸ਼ਾਂਤੀ ਹੈ ਹੀ ਨਹੀਂ, ਉਹਨੂੰ ਭੰਗ ਕਿੱਥੋਂ ਕਰੀਏ। ਇੱਕ ਚੁੱਪ ਧਾਰੀ ਆ ਪੰਜਾਬ ਦੇ ਉੱਤੇ, ਅਸੀਂ ਚੁੱਪ ਭੰਗ ਕਰਨ ਲਈ ਤੁਰੇ ਆ। ਇੰਨੀ ਕੀ ਗੱਲ ਆ, ਇੰਨੀ ਕੀ ਫਰਕ ਆ ਸਾਡੇ ਡੈਫੀਨੇਸ਼ਨ ਦੇ ਵਿੱਚ ਕਿ ਪੰਜਾਬ ਦੇ ਵਿੱਚ ਉੱਥੇ ਕੋਈ ਬੱਤੀ ਲੱਗ ਜਾਵੇ ਕਿ ਪੁਲਿਸ ਵਾਲਾ ਪਿੱਛੇ ਲੱਗ ਜਾਵੇ, ਕੋਈ ਸ਼ਾਂਤੀ ਹੈ ਕਿਸੇ ਦੇ ਮਨ ਦੇ ਵਿੱਚ? ਪੁਲਿਸ ਵਾਲੇ ਦੀ ਗੱਡੀ ਨੇੜ ਦੀ ਲੰਘ ਜਾਵੇ, ਬੰਦਾ ਪਹਿਲਾਂ ਹੀ ਦਿਲ ਘਬਰਾਉਣਾ ਪੈਂਦਾ ਕਿ ਮੇਰੀ ਵਾਰੀ ਆ ਗਈ, ਭਾਵੇਂ ਉਹਨੇ ਪੈਸੇ ਹੀ ਵਸੂਲ ਕਰਨੇ ਹੋਵੇ, ਜੋ ਵੀ ਹੋਵੇ। ਪਰ ਇੱਕ ਟੈਰਰਿਸਟ ਸਟੇਟ ਜਿਹੜਾ ਆ, ਇੱਕ ਜੈਨੋਸਾਈਡਲ ਸਟੇਟ ਜਿਹੜਾ ਆ, ਜਿਹਨੇ ਇੰਨਾ ਟਰਾਮਾ ਇਨਫਲਿਕਟ ਕਰ ਦਿੱਤਾ ਆ ਇਸ ਕੌਮ ਦੇ ਉੱਤੇ, ਉਹਦੀ ਨੀਤੀ ਹੀ ਇਹ ਆ ਕਿ ਉਹਨਾਂ ਨੇ ਇਸ ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਦੇ ਰਾਹੀਂ ਸਾਨੂੰ ਬਾਹਰਲੇ ਦੇਸ਼ਾਂ 'ਚ ਦਬਾਉਣਾ। ਇਹਨੂੰ ਕਾਊਂਟਰ ਕਿੱਦਾਂ ਕਰਨਾ ਆ, ਇਹ ਜਿਹੜਾ ਚੈਲੰਜ ਸਾਡੇ ਮੋਹਰੇ ਆ। ਅਖੀਰ ਦੇ ਵਿੱਚ ਜਿਹੜੀ ਭਵਿੱਖ ਦੀ ਗੱਲ ਆ ਕਿ ਜੇ ਇਹ ਸਾਡਾ ਮੌਜੂਦਾ ਹਾਲਾਤ ਆ ਬਾਹਰਲੇ ਦੇਸ਼ਾਂ ਦੇ ਵਿੱਚ, ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਇੱਥੇ ਸਟਰਕਚਰਸ ਦੀ ਗੱਲ ਹੋ ਰਹੀ ਹੈ। ਸਟਰਕਚਰ ਜਿਹੜੇ ਹੁੰਦੇ ਆ ਕਿ ਅਸੀਂ ਕੁਝ ਖੜਾ ਕਰਨਾ ਆ। 40 ਸਾਲ ਨੂੰ ਜਿਹੜੀ ਸਿੱਖ ਫੈਡਰੇਸ਼ਨ ਦੀ
ਇੱਥੇ ਸਥਾਪਨਾ ਹੋਈ ਆ, ਇਹਨਾਂ ਨੇ ਇੱਕ ਸਟਰਕਚਰ ਬਣਾਇਆ, ਸਟਰਕਚਰ ਦੇ ਵਿੱਚ ਫੰਡਿੰਗ ਮਾਡਲ ਆ, ਗਾਂ ਇਹਨਾਂ ਦੇ ਯੂਨਿਟਸ ਬਣੇ ਆ, ਯੂਨਿਟਸ ਤੋਂ ਗਾਂ ਇਹਨਾਂ ਦੀ ਯੂਥ ਨੌਜਵਾਨ ਮੈਂਬਰਸ਼ਿਪ ਮੋਹਰੇ ਆਈ ਆ, ਉਹਨਾਂ ਨੂੰ ਹੁਣ ਇਹ ਸਾਰੀ ਭਾਗਦਾਰ ਸਾਂਭ ਰਿਹਾ। ਇੱਕ ਸਟਰਕਚਰ ਆ, ਇੱਕ ਸਸਟੇਨੇਬਲ ਸਟਰਕਚਰ ਤੁਹਾਡੇ ਮੋਹਰੇ ਪੇਸ਼ ਆ ਕਿ 40 ਸਾਲਾਂ ਤੋਂ ਇਹ ਸਟਰਕਚਰ ਕਿੱਦਾਂ ਕਾਇਮ ਰਿਹਾ। ਹੁਣ ਇਹਦਾ ਜ਼ਿਕਰ ਤਾਂ ਕਰਨਾ ਪੈ ਰਿਹਾ ਹੈ ਕਿ ਸੇਮ ਸਟਰਕਚਰ ਦੂਜੇ ਦੇਸ਼ਾਂ 'ਚ ਵੀ ਬਣਿਆ ਸੀ, ਉਹ ਨਹੀਂ ਰਿਹਾ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਕੈਨੇਡਾ ਦੇ ਵਿੱਚ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਚੱਲਦੀ ਸੀ। ਉਹ ਜਦੋਂ ਉੱਥੇ 2000 ਤਕਰੀਬਨ 1 ਤੋਂ 3 ਦੇ ਵਿੱਚ ਬੈਨਸ ਲੱਗਣ ਪਏ, ਜਦੋਂ ਫੈਡਰੇਸ਼ਨ ਬੈਨ ਹੋਈ, ਫੈਡਰੇਸ਼ਨ ਦਾ ਪੂਰਾ ਜਿਹੜਾ ਇੱਕ ਢਾਂਚਾ ਸੀ, ਇੱਕ ਨੈਸ਼ਨਲ ਬਾਡੀ ਸੀਗੀ, ਉਹ ਇੱਕ ਗੁਰਦੁਆਰੇ ਤੱਕ ਲਿਮਿਟਡ ਹੋ ਗਈ ਤੇ ਉਹ ਜਿੰਨੇ ਵੀ ਉਹ ਬੰਦੇ ਸੀਗੇ ਉਹ ਖਿਲਰ ਗਏ, ਯੂਨਿਟਸ ਫਿਨਿਸ਼ ਹੋ ਗਏ। ਅੱਜ ਦੇ ਸਮੇਂ ਦੇ ਵਿੱਚ ਫੈਡਰੇਸ਼ਨ ਦੇ ਰੈਮਨੈਂਟਸ ਜਿਹੜੇ ਆ ਉਹ ਕੈਨੇਡਾ ਵਿੱਚ ਲੱਭੂਗੇ, ਪਰ ਫੈਡਰੇਸ਼ਨ ਨਹੀਂ ਹੁਣ ਲੱਭੂਗੀ। ਹੁਣ ਮੁੜ ਕੇ ਖੜੀ ਕਰੂੰਗੇ ਜਿਹੜੇ ਨੌਜਵਾਨ ਆ, ਤੇ ਕੁਝ ਹਫ਼ਤਿਆਂ ਦੇ ਵਿੱਚ ਉਹਦੀ ਵੀ ਅਨਾਉਂਸਮੈਂਟ ਹੋ ਜਾਣੀ ਹੈ ਕਿ ਸਿੱਖ ਫੈਡਰੇਸ਼ਨ ਕੈਨੇਡਾ ਖੜੀ ਹੋ ਗਈ ਹੈ, ਨੌਜਵਾਨਾਂ ਨੇ ਖੜੀ ਕਰ ਦਿੱਤੀ ਹੈ। ਉਹਨੂੰ ਵੀ ਸਸਟੇਨੇਬਲ ਸਟਰਕਚਰ ਜਿੱਦਾਂ ਤੁਸੀਂ ਬਣਾਇਆ ਉਹ ਉੱਥੇ ਬਣਾਉਣ ਦੀ ਲੋੜ ਹੈ। ਉਸ ਤੋਂ ਗਾਂ ਇੱਥੇ ਕਈ ਵੀਰ ਗੱਲ ਕਰਨਗੇ ਕਿ ਇੰਟਰਨੈਸ਼ਨਲ ਪੱਧਰ ਤੇ ਫੈਡਰੇਸ਼ਨ ਦੇ ਰੈਮਨੈਂਟਸ, ਉਹਦੇ ਨੌਜਵਾਨ, ਉਹਨਾਂ ਦੇ ਜਿਹੜੇ ਪੁਰਾਣੇ ਬੰਦੇ ਆ ਜਿਨ੍ਹਾਂ ਨੇ ਸਭ ਕੁਝ ਸ਼ੁਰੂ ਕੀਤਾ ਆ, ਜਿੱਦਾਂ ਇੱਥੇ ਉਹ ਇਹ ਭਾਗਦੌੜ ਸਾਰੀ ਸੌਂਪ ਰਹੇ ਆ, ਉਸੇ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਇੱਕ ਫੈਡਰੇਸ਼ਨ ਦਾ ਢਾਂਚਾ ਆ, ਦੁਨੀਆ ਭਰ ਦੇ ਵਿੱਚ ਆਸਟ੍ਰੇਲੀਆ ਤੋਂ, ਯੂਰਪ ਤੋਂ, ਕੈਨੇਡਾ, US ਤੇ ਇੱਥੇ UK ਦੇ ਵਿੱਚ ਇਹਨਾਂ ਨੂੰ ਇਕੱਠਾ ਕਰਨਾ, ਤੇ ਇਹਦਾ ਵੀ ਕੋਈ ਇੰਟਰਨੈਸ਼ਨਲ ਰੂਪ ਦੇਣਾ, ਇਹਦੇ ਕੋਈ ਇੰਟਰਨੈਸ਼ਨਲ ਜਿਹੜੀ ਲੌਬੀ ਆ, UN ਆ, NATO ਆ, ਦੂਜੇ ਦੇਸ਼ ਆ, ਦੂਜੀਆਂ ਕੌਮਾਂ ਆ, ਜਿੰਨਾ ਚਿਰ ਇਹ ਸਟਰਕਚਰ ਪੋਲੀਟੀਕਲੀ ਐਕਟਿਵ ਉਸ ਸਪੇਸ ਦੇ ਵਿੱਚ ਨਹੀਂ ਹੁੰਦਾ, ਇਹ ਸਟਰਕਚਰ ਜਿਹੜਾ ਆ, ਸਾਡਾ ਜਿਹੜਾ ਓਵਰਆਲ ਮੂਵਮੈਂਟ ਆ, ਉਹ ਅਧੂਰੀ ਆ। ਪਰ ਜਿਨ੍ਹਾਂ ਦੇ ਨਾਵਾਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਹੈ, ਮੈਂ ਮੁੜ ਕੇ ਗੱਲ ਉਧਰ ਨੂੰ ਥੋੜ੍ਹੀ ਜਿਹੀ ਸ਼ਿਫਟ ਕਰਦਾ ਹਾਂ ਮੌਜੂਦਾ ਸਮੇਂ ਦੇ ਵਿੱਚ, ਕਿ ਮੌਜੂਦਾ ਸਮਾਂ ਜਿਹੜਾ ਆ, ਸਾਨੂੰ ਇੱਕ ਗੱਲ ਸਾਨੂੰ ਸੁਣਨ ਲਈ ਮਿਲਦੀ ਹੈ ਨੌਜਵਾਨਾਂ ਨੂੰ ਕਿ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ, ਸਮਾਂ ਬਦਲ ਗਿਆ ਆ। ਤੇ ਜਿਸ ਤਰ੍ਹਾਂ ਸਾਨੂੰ ਕਈਆਂ ਨੂੰ ਸਿੱਖਿਆ ਮਿਲੀ ਹੈ, ਸਾਨੂੰ ਇਹ ਕਿ ਖਾਲਸਾ ਦਾ ਜਿਹੜਾ ਉਹ ਸਮਾਂ ਤੈਅ ਕਰਦਾ ਆ, ਸਮਾਂ ਕੀ ਕਰ ਸਕਦਾ ਸਾਡਾ। ਇੱਕ ਸਮਾਂ ਇਹ ਵੀ ਸੀਗਾ ਕਿ ਨੌ-ਨਿਧ ਭੰਡਾਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਣ ਕੇ ਇਹ ਗੱਲ ਪੁੱਛੀ ਸੀਗੀ ਕਿ ਤੁਸੀਂ ਕੇਸ ਕਿਉਂ ਰਖਾਏ ਆ ਸਿੱਖਾਂ ਦੇ। ਇਹ ਤਾਂ ਪੁਰਾਣੀਆਂ ਗੱਲਾਂ ਆ, ਜਦੋਂ ਯੋਗੀ ਕੇਸ ਰੱਖਦੇ ਹੁੰਦੇ ਸੀਗੇ, ਇਹ ਤਾਂ ਪੁਰਾਤਨ ਰਿਵਾਜ ਬਣ ਗਿਆ, ਸਮਾਂ ਲੰਘ ਗਿਆ ਆ। ਤੇ ਸਤਿਗੁਰ ਨੇ ਉਹਨਾਂ ਨੂੰ ਉੱਤਰ ਵੀ ਇਹ ਗੱਲ ਦਾ ਦਿੱਤਾ ਸੀਗਾ, ਸ੍ਰੀ ਗੁਰੂ ਭੰਨਿਓ ਸਮਾਂ ਕਿਆ ਕਹਿ, ਸੋ ਰਵ ਸੋ ਸਸ ਸੋ ਜਲ ਹੈ, ਵਾਯੂ ਬਣੀ ਬਸੁੱਧਾ ਉਹੀ ਦੋਸ਼ ਸਮੇਂ ਕੋ ਕਿਆ ਕਿਆ ਕੋਈ, ਆਪਣ ਆਪ ਕੋ ਦੋਸ਼ ਲਖੀਜੇ ਰਾਖ ਨਾ ਪਾਏ ਸੱਚ ਕਹੀਜੇ। ਕਿ ਨੌ-ਨਿਧ ਭੰਡਾਰੀ ਸਮੇਂ ਜਿਹੜਾ ਆ ਉਹ ਨਹੀਂ ਬਦਲਿਆ, ਬਦਲ ਤੂੰ ਗਿਆ ਆ। ਘਾਟ ਜਿਹੜੀ ਉਹ ਸਮੇਂ ਦੇ ਵਿੱਚ ਨਹੀਂ, ਘਾਟ ਤੇਰੇ ਦੇ ਵਿੱਚ ਹੈ, ਤੇ ਤੋਂ ਨਹੀਂ ਰੱਖ ਹੁੰਦੇ ਤੂੰ ਆਪ ਕਹਿ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਜੁਝਾਰੂ ਵੀਰ ਹਾਲੇ ਵੀ ਮੈਦਾਨ ਦੇ ਵਿੱਚ ਆ, ਭਾਵੇਂ ਉਹ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਸੀ, ਭਾਵੇਂ ਉਹ ਭਾਈ ਹਰਮਿੰਦਰ ਸਿੰਘ ਨਿਹੰਗ ਸੀ ਜਿਹਨੂੰ ਜੇਲ੍ਹ ਦੇ ਵਿੱਚ ਹੀ ਸ਼ਹੀਦ ਕੀਤਾ ਗਿਆ, ਭਾਵੇਂ ਉਹ ਹਰਮੀਤ ਸਿੰਘ PhD ਸੀ ਜਿਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ 10-15 ਸਾਲਾਂ ਦੇ ਵਿੱਚ ਜੇ ਕੋਈ ਵੀ ਜੁਝਾਰੂ ਵੀਰ ਖੜਾ ਹੁੰਦਾ ਆ, ਸਾਡੇ ਵਿੱਚ ਵੀ ਇੱਕ ਜਿਹੜੀ ਬੜੀ ਸਪਸ਼ਟਤਾ, ਕਲੈਰਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਨੂੰ ਕਿੱਦਾਂ ਵਿਊ ਕਰਦੇ ਹਾਂ। ਕਿ ਕਦੀ ਨਹੀਂ ਹੋ ਸਕਦਾ ਕਿ ਅਸੀਂ ਇਹ ਗੱਲ ਸਿੱਖਾਂ ਦੇ ਮੂੰਹਾਂ ਦੇ ਵਿੱਚੋਂ ਨਿਕਲ ਗਈ, ਉਹ ਵੀ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ, ਕਿ ਇੱਦਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ। ਕਿ ਗਰੀਬ ਦੀ ਰੱਖਿਆ ਜਰਵਾਣੇ ਦੀ ਪੱਖਿਆ, ਜੇ ਸਾਨੂੰ ਬੋਲ ਬਾਲੇ ਆ ਫਿਰ ਜਰਵਾਣਿਆਂ ਦੀ ਪੱਖਿਆ ਹੋਊਗੀ। ਪਰ ਜਿਨ੍ਹਾਂ ਨੇ ਕਰਨਾ ਆ ਉਹਨਾਂ ਦਾ ਸਪੇਸ ਕਿੱਥੇ ਆ ਸਾਡੇ ਲਈ ਅੱਜ। ਜਦੋਂ ਕੋਈ ਵੀ ਦੌਰ ਇੱਦਾਂ ਦਾ ਚੱਲਦਾ ਆ, ਸਾਡਾ ਕੰਮ ਹੋਰ ਹੋ ਸਕਦਾ ਆ, ਸਾਡੀ ਸੇਵਾ ਹੋਰ ਹੋ ਸਕਦੀ ਹੈ, ਪਰ ਅਸੀਂ ਗੁਰੂ ਦੇ ਦਰਬਾਰ 'ਚ ਖੜ ਕੇ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਸਾਡਾ ਸਮਾਂ ਸਿਰਫ ਆਹ ਕੰਮ ਕਰਨ ਲਈ ਆ ਕਿ ਬਾਕੀ ਸਾਰਾ ਕੁਝ ਛੱਡੋ। ਜੋ ਗੁਰੂ ਸਾਹਿਬ ਨੇ ਸਾਨੂੰ ਹੀਲੇ ਵਸੀਲੇ ਦਿੱਤੇ ਨੇ, ਕੋਈ ਸੁੱਖਾ ਜਿੰਦਾ ਉੱਠਦਾ ਆ, ਅਸੀਂ ਸਾਂਭਣ ਲਈ ਤਿਆਰ ਹਾਂ। ਜਾਂ ਅਸੀਂ ਉਹਨਾਂ ਨੂੰ ਆਪ ਹੀ ਕਹੋਗੇ ਕਿ ਇਹ ਤਾਂ ਸਾਡੀ ਪੀਸਫੁਲ ਮੂਵਮੈਂਟ ਨੂੰ ਇੱਥੇ ਪਾਸੇ ਕਰਨ ਲਈ ਆਏ ਆ। ਇੱਕ ਸਪੇਸ ਹੁੰਦਾ ਆ ਜਿਹਦੇ ਵਿੱਚ ਸਭ ਕੁਝ ਪੈਰਲਲ ਚੱਲਣਾ ਆ, ਇਕੱਠਾ ਹੀ ਚੱਲਣਾ ਆ। ਸੰਘਰਸ਼ ਇੱਦਾਂ ਹੀ ਚੱਲਦੇ ਆ, ਜਿੱਥੇ ਲੌਬੀ ਤੇ ਪੋਲੀਟਿਕਸ ਚੱਲਣਾ ਆ, ਉੱਥੇ ਜੁਝਾਰੂਪੁਣਾ ਵੀ ਚੱਲਣਾ ਆ। ਸੋ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਕੁਝ ਕਰ ਸਕਦੇ ਹਾਂ ਕਿ ਹਰੇਕ ਖਿੱਤੇ ਦੇ ਵਿੱਚ ਸਿੱਖਾਂ ਨੂੰ ਪੈਰ ਪਾਉਣ ਦੀ ਲੋੜ ਆ।
ਸਾਡੀ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਜਦੋਂ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਹੋਈ, ਤੁਸੀਂ ਇਹ ਗੱਲ ਨੂੰ ਮੰਨੋ, 3 ਮਹੀਨਿਆਂ ਦੇ ਲਈ ਕੈਨੇਡਾ ਦੀ ਮੀਡੀਆ ਨੇ ਸਾਡੇ ਗੱਲ ਪਾਈ ਕਿ ਇਹ ਮਾਲਕ ਦੀ ਤੇ ਹਰਦੀਪ ਸਿੰਘ ਦੀ ਤੇ ਮਨਿੰਦਰ ਸਿੰਘ ਦੀ ਇੱਕ ਲੜਾਈ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਮਸਲੇ ਦੇ ਉੱਤੇ, ਕਿ ਇਹਨਾਂ ਨੇ ਉਹਦੀ ਪ੍ਰਿੰਟਿੰਗ ਬੰਦ ਕਰਾਈ, ਜਿਹੜੀ ਹੁਕਮਨਾਮੇ ਦੀ ਉਲੰਘਣਾ ਹੋ ਰਹੀ ਸੀਗੀ, ਤੇ ਇਹ ਆਪੋ ਵਿੱਚ ਸਿੱਖਾਂ ਦੀ ਲੜਾਈ ਸੀਗੀ। ਇੱਦਾਂ ਹੀ ਇਹਨੂੰ ਗੋਲੀਆਂ ਮਾਰ ਕੇ ਮਾਲਕ ਨੂੰ ਮਾਰ ਦਿੱਤਾ 1 ਸਾਲ ਪਹਿਲਾਂ, ਤੇ ਇੱਦਾਂ ਹੀ ਹਰਦੀਪ ਸਿੰਘ ਨੂੰ ਮਾਰ ਦਿੱਤਾ। ਜਦੋਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਬਿਆਨ ਵੀ ਦਿੱਤਾ, ਉਦੋਂ ਵੀ ਨਹੀਂ, ਉਹ ਕਹਿੰਦੇ ਪ੍ਰੂਫ ਕਿੱਥੇ ਆ? ਇੰਡੀਆ ਨੇ 2 ਮਹੀਨੇ ਇਹੀ ਗੱਲ ਮੰਗੀ ਇੰਟਰਨੈਸ਼ਨਲ ਕਮਿਊਨਿਟੀ ਤੋਂ ਕਿ ਪ੍ਰੂਫ ਤਾਂ ਦਿਓ। ਪ੍ਰੂਫ ਕਦੋਂ ਆਏ? ਜਦੋਂ ਭਾਈ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਿਹੜੀ ਸਾਜ਼ਿਸ਼ ਰਚੀ ਗਈ ਸੀਗੀ ਤੇ ਅਮਰੀਕਨ ਗਵਰਨਮੈਂਟ ਨੇ ਇੰਡਾਈਟਮੈਂਟ ਨਿਕਲ ਗੁਪਤਾ ਦੀ ਕੀਤੀ, ਉਦੋਂ ਖੁਲਾਸਾ ਹੋਇਆ ਕਿ ਵਾਕਈ ਸਾਜ਼ਿਸ਼ ਜਿਹੜੀ ਸੀਗੀ ਉਹ ਇਸ ਤਰ੍ਹਾਂ ਰਚੀ ਗਈ ਤੇ ਟਾਰਗੇਟ ਸਿਰਫ ਤੇ ਸਿਰਫ ਭਾਈ ਹਰਦੀਪ ਸਿੰਘ ਨਹੀਂ, ਉਹਦੇ ਨਾਲ ਭਾਈ ਗੁਰਪਤਵੰਤ ਸਿੰਘ ਵੀ ਨਹੀਂ, ਕਿ ਨਾਲ 4, 5, 6 ਹੋਰ ਆਗੂ ਕੈਨੇਡਾ ਅਮਰੀਕਾ ਦੇ ਵਿੱਚੋਂ ਉਹ ਵੀ ਜਿਹੜੇ ਆ ਉਹ ਵੀ ਲਿਸਟ ਤੇ ਸੀਗੇ। ਤੇ ਉਹ ਜਿਹੜੀ ਨਿਕਲ ਗੁਪਤਾ ਦੀ ਗੱਲ ਆ ਕਿ ਵੀ ਹੈਵ ਸੋ ਮੈਨੀ ਟਾਰਗੇਟਸ, ਕਿ ਸਾਡੇ ਕੋਲ ਬਹੁਤ ਟਾਰਗੇਟ ਨੇ, ਕਿ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਆ। ਤੇ ਸਾਡਾ ਕੰਮ ਹੈ ਕਿ ਕੋਈ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜਦਾ, ਕੋਈ ਭਾਈ ਦਲਜੀਤ ਸਿੰਘ ਬਿੱਟੂ ਨਾਲ ਜੁੜਦਾ, ਕੋਈ ਭਾਈ ਸਿਮਰਜੀਤ ਸਿੰਘ ਮਾਨ ਨਾਲ ਜੁੜਦਾ, ਕੋਈ ਸਿੱਖਸ ਫॉर ਜਸਟਿਸ ਨਾਲ ਜੁੜਦਾ, ਕੋਈ ਕਿਤੇ ਵੀ ਜੁੜੇ। ਆਪਣੀ ਸੇਵਾ ਜਿਹੜੀ ਆ ਤੁਸੀਂ ਤੇ ਅਸੀਂ ਨਿਭਾਉਣੀ ਆ, ਤੇ ਸਾਨੂੰ ਖਾਲਿਸਤਾਨ ਦੀ ਇੱਕ ਸੋਚ ਨੂੰ ਸਮਰਪਿਤ ਹੋ ਕੇ ਉਹ ਨਿਭਾਉਣੀ ਹੈ, ਨਾ ਕਿ ਕਿਸੇ ਬੰਦੇ ਜਾਂ ਜਥੇਬੰਦੀ ਨੂੰ। ਬੰਦੇ ਤੇ ਜਥੇਬੰਦੀਆਂ ਜਿਹੜੀਆਂ ਉਹਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ। ਅਸੀਂ ਗੁਰੂ ਸਾਹਿਬ ਦੇ ਲੜ ਲੱਗੇ ਆ, ਇਹਦਾ ਮਤਲਬ ਗੁਰੂ ਗ੍ਰੰਥ ਤੇ ਗੁਰੂ ਪੰਥ ਮੁੱਖ ਆ ਇੱਥੇ। ਤੇ ਅਖੀਰ ਦੇ ਵਿੱਚ ਮੈਂ ਤਾਂ ਸਿਰਫ ਇੱਕ ਜਿਹੜਾ ਆ ਭਾਈ ਜਗਤਾਰ ਸਿੰਘ ਜੌਲ ਦੀ ਜਿਹੜੀ ਗੱਲ ਆ ਇੱਥੇ ਹੋ ਕੇ ਗਈ ਆ, ਉਹ ਮੈਂ ਇੱਕ ਦੁਹਰਾਉਣਾ ਚਾਹੁੰਦਾ ਆ ਕਿ ਉਹ 7 ਸਾਲ ਲਈ ਨੌਜਵਾਨ ਜੇਲ੍ਹ ਦੇ ਵਿੱਚ ਆ। ਬਾਹਰਲੇ ਜਿਹੜੇ ਮੁੰਡੇ ਇੱਥੇ ਜੰਮੇ ਪਲੇ, ਜਿਹੜੇ ਇੱਥੇ ਬੈਠੇ ਆ, ਸਾਨੂੰ ਪਤਾ ਹੈ ਕਿ ਅਸੀਂ ਜਦੋਂ ਇੱਥੇ ਬਾਹਰਲੇ ਜੰਮੇ ਪਲੇ, ਸਾਨੂੰ ਬੰਦੇ ਸੌਫਟ ਗਿਣਦੇ ਆ ਕਿ ਤੁਸੀਂ ਜੋ ਪੰਜਾਬ ਦੀ ਰਿਐਲਿਟੀਜ਼ ਆ ਤੁਹਾਨੂੰ ਨਹੀਂ ਪਤਾ। ਅਸੀਂ ਮੰਨਦੇ ਵੀ ਹਾਂ ਕਿ ਸਾਨੂੰ ਨਹੀਂ ਪਤਾ ਉਸ ਲੈਵਲ ਤੱਕ। ਪਰ ਜਗਤਾਰ ਨੇ 7 ਸਾਲ ਜਿੱਦਾਂ ਜੇਲ੍ਹ ਕੱਟੀ ਆ, ਮੈਂ ਸਿਰਫ ਇਹ ਗੱਲ ਕਹੂੰਗਾ ਕਿ ਹੱਸ ਕੇ ਉਹਨੇ ਪੇਸ਼ੀਆਂ ਕੀਤੀਆਂ। ਜਿੰਨੇ ਵੀ ਮੈਸੇਜਸ ਉਹਦੇ ਬਾਹਰ ਆਏ ਆ ਉਹ ਸਾਰੇ ਦੇ ਸਾਰੇ ਚੜ੍ਹਦੀ ਕਲਾ ਦੇ ਆ। ਤੇ ਜਿੱਦਾਂ ਸਾਡੇ ਬੰਦੀ ਸਿੰਘਾਂ ਨੇ 30-40 ਸਾਲ ਜੇਲ੍ਹ ਕੱਟੀ ਆ, ਹੋ ਸਕਦਾ ਇਹ ਨੌਜਵਾਨ ਜਿਹੜਾ ਆ ਇੱਕ ਮਿਸਾਲ ਬਣ ਗਿਆ ਸਾਡੇ ਲਈ ਬਾਹਰ। ਇਹ ਸਾਡੇ ਲਈ ਇਹ ਨਹੀਂ ਸੀਗਾ ਕਿ ਜੱਗੀ ਨੂੰ ਚੱਕ ਲਿਆ ਤੇ ਅਸੀਂ ਚੁੱਪ ਹੋ ਜਾਣਾ ਆ। ਜੱਗੀ ਸਾਡੇ ਲਈ ਇੱਕ ਬੰਦੀ ਸਿੰਘ ਬਣ ਗਿਆ ਆ। ਜੱਗੀ ਇੱਕ ਨਵੀਂ ਜਨਰੇਸ਼ਨ ਦੇ ਲਈ ਇੱਕ ਭਾਈ ਲਾਲ ਸਿੰਘ ਅਕਾਲਗੜ੍ਹ ਬਣ ਗਿਆ ਆ। ਇਹ ਜੱਗੀ ਜਿਹੜਾ ਆ ਭਾਈ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਬਣ ਗਿਆ ਆ। ਜੱਗੀ ਉਹ ਬਣ ਗਿਆ ਆ ਇਹ ਨਵੀਂ ਜਨਰੇਸ਼ਨ ਲਈ। ਜਿਹੜੇ 15-15, 20-20 ਸਾਲ ਦੇ ਬੱਚੇ ਤੁਹਾਡੇ ਵਿੱਚ ਬੈਠੇ ਆ, ਉਹ ਜੱਗੀ ਨੂੰ ਪਛਾਣਦੇ ਆ। ਜੱਗੀ ਉਹਨਾਂ ਦੇ ਵਿੱਚੋਂ ਗਿਆ ਆ। ਤੇ ਜੱਗੀ ਦੀ ਜਿਹੜੀ ਇੱਕ ਮਿਸਾਲ ਆ ਉਹਨੂੰ ਅਲਾਈਵ ਰੱਖਣਾ ਲੌਬੀਇੰਗ ਦੇ ਵਿੱਚੋਂ ਤਾਂ ਜ਼ਰੂਰ ਉਹਦਾ ਜਿਹੜਾ ਕੇਸ ਲੜਨ ਦੀ ਲੋੜ ਆ, ਪਰ ਉਹਦੀ ਗੱਲਬਾਤ ਜਿਹੜੀ ਆ ਐਜ਼ ਅ ਸਿੱਖ ਜਿਹੜਾ ਆ ਇੱਕ ਮਿਸਾਲ ਪੈਦਾ ਕਰਨ ਦੇ ਵਿੱਚ, ਇਹ ਨਹੀਂ ਕਿ ਉਹ ਫੜਿਆ ਗਿਆ, ਇਹ ਆ ਕਿ ਫੜ ਹੋਣ ਤੋਂ ਬਾਅਦ ਉਹਦਾ ਰਵੱਈਆ, ਉਹਦੇ ਬੋਲ, ਉਹਦੇ ਐਕਸ਼ਨਸ, ਉਹਦੀ ਮੁਸਕਰਾਹਟ ਜਿਹੜੀ ਪੇਸ਼ੀਆਂ ਤੇ ਆ ਉਹ ਡਿਫਾਇੰਸ ਦੀ ਆ। ਤੇ ਉਹ ਡਿਫਾਇੰਸ ਨੂੰ ਜਿਹੜਾ ਆ ਅਸੀਂ ਉਹਨੂੰ ਜਿਹੜਾ ਅਸੀਂ ਸਮਰਪਿਤ ਆ ਕਿ ਉਹ ਗੁਰੂ ਸਾਹਿਬ ਦੀ ਸਾਨੂੰ ਡਿਫਾਇੰਸ ਕੀਤੀ ਗਈ ਆ। ਤੇ ਜਦੋਂ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇਹ ਪੁੱਛਿਆ ਕਿ ਮਹਾਰਾਜ ਰਾਜ ਆਊਗਾ, ਕਿੱਦਾਂ ਦਾ ਆਊਗਾ ਤੇ ਕਦੋਂ ਆਊਗਾ, ਤੇ ਉਹੀ ਬੋਲਾਂ ਦੇ ਉੱਤੇ ਇੱਥੇ ਸਮਾਪਤੀ ਕਰਦਾ ਆ ਕਿ ਮਹਾਰਾਜ ਨੇ ਗੱਲ ਕਹੀ ਸੀ ਭਾਈ ਨੰਦ ਲਾਲ ਜੀ ਨੂੰ ਤਨਖਾਹਨਾਮੇ ਦੇ ਵਿੱਚ ਕਿ ਸੁਣੋ ਨੰਦ ਲਾਲ ਇਹੋ ਸਾਚ ਪ੍ਰਗਟ ਕਰਾऊं, ਆਪਣਾ ਰਾਜ 4 ਵਰਨ 1 ਵਰਨ ਕਰਾऊं, ਵਾਹਿਗੁਰੂ ਕਾ ਜਾਪ ਚਪਾऊं, ਚੜੇ ਤੁੜੰਗ ਉੜਾਵੇ ਬਾਜ, ਤੁਰਕ ਦੇ ਕਰ ਜਾਵੇ ਪਾਜ, 1.25 ਲੱਖ ਸੇ ਏਕ ਲੜਾऊं, ਚੜੇ ਸਿੰਘ ਤਸ ਮੁਕਤ ਕਰਾऊं। ਤੇ ਸਾਡਾ ਜਿਹੜਾ ਰਾਜ ਆ, ਮੁਕਤੀ, ਉਹ ਸਭ ਕੁਝ ਇਹਦੇ ਵਿੱਚੋਂ ਹੀ ਆ ਕਿ ਜਿਸ ਸੰਘਰਸ਼ ਦੇ ਵਿੱਚ ਇੱਕ ਸਦੀਵੀ ਸੰਘਰਸ਼ ਜੋ ਭਾਈ ਸੁੱਖੇ ਜਿੰਦੇ ਨੇ ਸਾਨੂੰ ਕਿਹਾ ਸੀ ਕਿ ਸਾਡਾ ਸੰਘਰਸ਼ ਸਦੀਵੀ ਆ, ਉਹਨੂੰ ਰਾਹ ਤੇ ਅਸੀਂ ਜੇ ਤੁਰਨਾ ਆ। ਤੇ ਸਾਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਜੇ ਸਾਨੂੰ ਕੋਈ ਬੰਦਾ ਇੱਦਾਂ ਦੀ ਗੱਲ ਕਵੇ ਕਿ ਸਿੱਖ ਤਾਂ ਰਾਜ ਚਾਹੁੰਦੇ ਨਹੀਂ, ਸਿੱਖ ਤਾਂ ਮੁਕਤੀ ਵੀ ਨਹੀਂ ਚਾਹੁੰਦੇ, ਤੇ ਪੰਕਤੀਆਂ ਮੋਹਰੇ ਰੱਖ ਦਿੰਦੇ ਆ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਇਹ ਗੱਲ ਜ਼ਰੂਰ ਤੁਸੀਂ ਚਿੱਤੇ ਰੱਖਣੀ ਆ ਕਿ ਰਾਜ ਨਾ ਚਾਹਣ ਦੇ ਵਿੱਚ ਉਹੀ ਬੰਦਾ ਜਿਹੜਾ ਆ ਉਹ ਜਰਵਾਣਾ ਨਹੀਂ ਬਣੂਗਾ ਜਿਹੜਾ ਰਾਜ ਦਾ ਚਾਹਵਨ ਨਾ ਹੋਵੇ, ਤੇ ਰਾਜ ਦਾ ਅਸਲ ਲਾਇਕ ਵੀ ਉਹੀ ਬੰਦਾ ਹੋਊਗਾ। ਮੁਕਤੀ ਦੇ ਲਈ ਜੇ ਅਸੀਂ ਸੇਵਾ ਕਰਨੀ ਆ, ਸਿਮਰਨ ਅਭਿਆਸ ਕਰਨਾ ਆ, ਤੇ ਅਸੀਂ ਜਿਹੜੇ ਮਹਾਰਾਜ ਦੇ ਚਰਨ ਪ੍ਰੀਤ ਕਮਲਾਰੇ ਦੀ ਗੱਲ ਆ, ਅਸੀਂ ਉਹ ਤੇ ਨਹੀਂ ਅਸੀਂ ਅਹਿਸਾਸ ਕਰਾਉਣਾ ਆਪਣਾ, ਤੇ ਫਿਰ ਉਹ ਮੁਕਤੀ ਵੀ ਜਿਹੜੀ ਆ ਉਹ ਵੀ ਨਹੀਂ ਮਿਲਣੀ। ਪਰ ਜਿਹਨੇ ਇੱਕ ਸੇਵਾ ਜਿਹੜੀ ਆ ਨਿਸ਼ਕਾਮ ਕਰਨੀ ਆ, ਗੁਰਬਾਣੀ ਜਿਹੜੀ ਆ ਉਹ ਸਰਬੱਤੇ ਭਲੇ ਲਈ ਪੜ੍ਹਨੀ ਆ, ਉਹਨੂੰ ਮੁਕਤੀ ਵੀ ਮਿਲਣੀ ਆ ਗੁਰੂ ਸਾਹਿਬ ਦੇ ਕੋਲੋਂ। ਇਹ ਨਹੀਂ ਮੰਗਣ ਵਾਲੀ ਗੱਲ ਨਹੀਂ ਹੈ
ਇਹ ਆ ਕਿ ਅਸੀਂ ਸੰਘਰਸ਼ ਕਰਨਾ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਸੰਘਰਸ਼ ਕਰਨਾ ਆ ਜਰਵਾਣੇ ਦੇ ਨਾਲ। ਤੇ ਇਹ ਸੰਘਰਸ਼ ਭਾਵੇਂ ਸਾਡੇ ਜਿਉਂਦੇ ਜੀ ਖਾਲਿਸਤਾਨ ਬਣੇ ਜਾਂ ਨਾ ਬਣੇ, ਸਾਨੂੰ ਇੱਕ ਗੱਲ ਦਾ ਜਿਹੜਾ ਅਹਿਸਾਸ ਜ਼ਰੂਰ ਹੋ ਗਿਆ ਆ ਕਿ ਸਾਡੇ ਦੋਵੇਂ ਹੱਥ ਮਹਾਰਾਜ ਨੇ ਲੱਡੂ ਦਿੱਤੇ ਆ ਕਿ ਜੇ ਅਸੀਂ ਇਸ ਰਾਹ ਤੇ ਤੁਰਦੇ ਸੰਘਰਸ਼ ਕਰਦੇ, ਇਹਦੇ ਵਿੱਚ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਆ ਸ਼ਹੀਦ ਹੋ ਜਾਂਦੇ ਆ, ਉਹ ਵੀ ਜਿਹੜੇ ਆ ਉਹਨਾਂ ਨੂੰ ਇੱਕ ਪ੍ਰਾਪਤੀ ਆ। ਦੂਜੇ ਪਾਸੇ ਜੰਗਾਂ ਜੁੱਧਾਂ ਲੜ ਕੇ ਜੇ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰ ਲਈ ਸਾਡੇ ਸਮੇਂ ਦੇ ਵਿੱਚ, ਅਗਲੇ ਸਮੇਂ ਦੇ ਵਿੱਚ ਉਹ ਵੀ ਸਾਡੀ ਜਿੱਤ ਆ, ਜਿੱਤ ਹੀ ਜਿੱਤ ਆ। ਹਾਰ ਸਿਰਫ ਡੋਲਣ ਦੇ ਵਿੱਚ ਆ, ਹਾਰ ਸਿਰਫ ਇਹ ਆ ਕਿ ਜੇ ਅਸੀਂ ਗੁਰੂ ਤੋਂ ਮੁੱਖ ਮੋੜ ਲਿਆ। ਹਾਰ ਤਾਂ ਆ ਜੇ ਅਸੀਂ ਗੁਰਬਾਣੀ ਨਿਤਨੇਮ ਰਹਿਤ ਤੋਂ ਦੂਰ ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।